ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਆ, ਚਾਹੇ ਅੱਜ ਉਹ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਸੀਗਾ, ਇਹ ਰਵਾਇਤੀ ਜਿਹੇ ਬਣ ਗਏ। ਜਾਣੀ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਦੇ ਪ੍ਰਭਾਵ ਹੇਠ ਆ ਕੇ ਭਾਰਤੀ ਹਕੂਮਤੀ ਸਥਾਪਤੀ ਨਾਲ ਸਿਸਟਮ ਨਾਲ ਜਿਹੜਾ ਸਮਝੌਤਾ ਕੀਤਾ ਹੋਇਆ, ਉਹਦੇ ਤਹਿਤ ਇਹਨਾਂ ਨੂੰ ਇਉਂ ਹੀ ਮਨਾਇਆ ਜਾਂਦਾ ਵੀ ਠੀਕ ਆ ਜੀ, ਮਨਾ ਵੀ ਲਓ ਤੇ ਬਹੁਤਾ ਜ਼ਿਆਦਾ ਸਪੇਸ ਨਾ ਵੰਡ ਦਿਓ। ਅੱਜ ਮਲੋਆ ਦੇ ਵਿੱਚ ਤੇ ਸਤਵੰਤ ਸਿੰਘ ਦੇ ਪਿੰਡ, ਸ਼ਹੀਦ ਸਤਵੰਤ ਸਿੰਘ ਦੇ ਪਿੰਡ ਵਿੱਚ ਸਮਾਗਮ ਹੋ ਰਿਹਾ। ਇਸ ਕਰਕੇ ਕਰਨੇ ਪੈ ਰਿਹਾ ਵੀ ਉੱਥੇ ਬੁਲਾਰੇ ਫਿਰ ਬੋਲ ਲੈਣਗੇ, ਕਿਉਂਕਿ ਇੱਥੇ ਤਾਂ ਕਿਸੇ ਨੂੰ ਬੋਲਣ ਦਿੰਦੇ ਨਹੀਂ। ਦਿਨ ਵੀ ਮਨਾਏ ਜਾਂਦੇ ਨੇ, ਇਸ ਗੱਲ 'ਚ ਕੋਈ ਸ਼ੱਕ ਨਹੀਂ। ਧੰਨਵਾਦ ਹੀ ਕਰ ਸਕਾਂਗੇ ਸ਼੍ਰੋਮਣੀ ਕਮੇਟੀ ਦਾ ਕਿ ਵਧੀਆ ਜੀ ਤੁਸੀਂ ਦਿਨ ਮਨਾਉਂਦੇ ਹੋ, ਪਰ ਇਹ ਵੀ ਗੱਲ ਆ ਕਿ ਉੱਥੇ ਕੋਈ ਗੱਲ ਨਹੀਂ ਹੋਣ ਦਿੱਤੀ ਜਾਂਦੀ। ਜੇ ਆਪਾਂ ਸ਼ਹੀਦ ਬੇਅੰਤ ਸਿੰਘ, ਸ਼ਹੀਦ ਸਤਵੰਤ ਸਿੰਘ, ਸ਼ਹੀਦ ਕੇਹਰ ਸਿੰਘ, ਭਾਈ ਜਿੰਦਾ ਸੁੱਖਾ, ਭਾਈ ਦਿਲਾਵਰ ਸਿੰਘ ਦਾ ਦਿਨ ਮਨਾਉਂਦੇ ਆ, ਉੱਥੇ ਆਪਣੇ ਮਨ ਵਿੱਚ ਤਾਂ ਇਹੀ ਰੋਹ ਆਉਂਦਾ ਨਾ ਵੀ ਕਾਂਗਰਸ ਨੇ ਜ਼ੁਲਮ ਕੀਤਾ। ਬੇਸ਼ੱਕ ਆਪਾਂ ਮੰਨਦੇ ਆ ਵੀ ਉਹ ਭਾਰਤੀ ਹਕੂਮਤ ਨੇ ਜ਼ੁਲਮ ਕੀਤਾ, ਪਰ ਆਪਾਂ ਨੂੰ ਬਾਦਲ ਪਰਿਵਾਰ ਜਾਂ ਬਾਦਲ ਦਲ ਤਾਂ ਇਹੀ ਕਹਿੰਦਾ ਵੀ ਉਹ ਕਾਂਗਰਸ ਦਾ ਜ਼ੁਲਮ ਸੀ। ਤੇ ਜੇ ਕਾਂਗਰਸ ਦੇ ਖਿਲਾਫ ਨਫ਼ਰਤ ਭਰਨੀ ਆ ਤੇ ਉਹ ਤਾਂ ਕਹਿੰਦੇ ਵਧੀਆ ਗੱਲ ਆ, ਪਰ ਅਸੀਂ ਇਹਨਾਂ ਦਿਨਾਂ ਨੂੰ ਸੈਲੀਬ੍ਰੇਟ, ਇਹਨਾਂ ਦਿਨਾਂ ਨੂੰ ਨਹੀਂ ਕਰਨਾ, ਇੱਥੇ ਨਹੀਂ ਆਉਣਾ। ਜਾਣ ਬੁੱਝ ਕੇ ਕੁਝ ਲੋਕ ਇਹੋ ਜਿਹੀਆਂ ਪੋਸਟਾਂ ਲਿਖਦੇ ਆ ਜਿਹਦੇ ਨਾਲ ਸਿੱਖ ਮਨਾਂ ਦੇ ਵਿੱਚ ਨਾਵਾਚਕਤਾ ਭਰ ਜਾਵੇ, ਵੀ ਸਿੱਖ ਨੌਜਵਾਨ ਕਹਿਣ ਵੀ ਆਪਣਾ ਧਰਮ ਤਾਂ ਗਲਤ ਵਾ। ਜਿਹੜੇ ਸਿੱਖ ਨੌਜਵਾਨ ਇਸ ਗਲਤ ਵਰਤਾਰੇ ਦੇ ਖਿਲਾਫ ਡਟੇ ਹੋਏ ਨੇ, ਉਹਨਾਂ ਦਾ ਧੰਨਵਾਦ ਆ, ਕਿਉਂਕਿ ਕੋਈ ਵੱਡੀ ਧਿਰ, ਕੋਈ ਵੱਡੀ ਫੋਰਸ ਉਹਨਾਂ ਨੂੰ ਗਾਈਡ ਨਹੀਂ ਕਰ ਰਹੀ। ਸਿੱਖ ਬੱਚਿਆਂ ਨੂੰ ਭਰਤੀ ਕਰੋ, ਉਹਨਾਂ ਨੂੰ ਤਨਖਾਹ ਦਿੱਤੀ ਜਾਵੇ ਤੇ ਉਹ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਮਨਾਂ ਦੇ ਵਿੱਚ ਜਿਹੜੀ ਨੈਗੇਟਿਵਿਟੀ ਭਰੀ ਜਾ ਰਹੀ ਆ, ਉਹਦੇ ਉਲਟ ਆਪਾਂ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਬਾਰੇ ਕੰਮ ਕਰਕੇ ਜਿਹੜਾ ਹੈਗਾ ਉਹ ਕਰਾਂਗੇ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼ਹੀਦ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗੁਰਦੁਆਰਾ ਝੰਡਾ ਬੁੰਗਾ ਵਿਖੇ ਮਨਾਇਆ ਗਿਆ, ਜਿੱਥੇ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ ਤੇ ਸ਼ਹੀਦਾਂ ਪ੍ਰਤੀ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਹੋ ਜਿਹਾ ਸਮਾਗਮ ਜਿਹੜਾ ਹੈ ਮਲੋਆ ਪਿੰਡ ਦੇ ਵਿੱਚ ਤੇ ਅਗਵਾਨ ਪਿੰਡ ਦੇ ਵਿੱਚ ਵੀ ਮਨਾਇਆ ਗਿਆ। ਸਰਦਾਰ ਸਤਵੰਤ ਸਿੰਘ ਦਾ ਪਿੰਡ ਅਗਵਾਨ, ਜਿਹੜਾ ਡੇਰਾ ਬਾਬਾ ਨਾਨਕ ਦੇ ਕੋਲ ਹਰੂਵਾਲ ਪਿੰਡ ਦੇ ਕੋਲ ਹੈ, ਤੇ ਮਲੋਆ ਪਿੰਡ ਚੰਡੀਗੜ੍ਹ ਦੇ ਬਿਲਕੁਲ ਨਾਲ ਆ, ਜਿੱਥੇ ਸਰਦਾਰ ਬੇਅੰਤ ਸਿੰਘ ਦਾ ਪਰਿਵਾਰ ਜਿਹੜਾ ਹੈ ਉਹ ਰਹਿੰਦਾ ਹੈ। ਪਰਿਵਾਰ ਤਾਂ ਹੁਣ ਮੋਹਾਲੀ ਚਲੇ ਗਿਆ, ਜਾਂ ਜਿਹੜਾ ਛੋਟਾ ਮੁੰਡਾ ਜਸਵਿੰਦਰ ਸਿੰਘ ਜੱਸੀ ਆ ਆਸਟ੍ਰੇਲੀਆ ਵਾ, ਪਰ ਜਿਹੜਾ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹੋਇਆ ਵਾ ਤੇ ਉੱਥੇ ਹਰ ਸਾਲ ਸਮਾਗਮ ਜਿਹੜਾ ਹੈ ਕੀਤਾ ਜਾਂਦਾ। 9 ਅਕਤੂਬਰ ਨੂੰ ਭਾਈ ਜਿੰਦੇ ਸੁੱਖੇ ਦੀ ਬਰਸੀ ਵਾਲੇ ਦਿਨ ਵੀ ਮੈਂ ਸੰਗਤਾਂ ਨਾਲ ਇਹ ਵਿਚਾਰ ਸਾਂਝੇ ਕੀਤੇ ਸੀ। ਅੱਜ ਫੇਰ ਇਹ ਕਰਦਾ ਕਿ ਇਹ ਜਿਹੜੇ ਦਰਬਾਰ ਸਾਹਿਬ ਦੇ ਵਿੱਚ ਸਮਾਗਮ ਹੁੰਦੇ ਆ, ਚਾਹੇ ਅੱਜ ਉਹ ਭਾਈ ਬੇਅੰਤ ਸਿੰਘ ਦਾ ਸ਼ਹੀਦੀ ਦਿਹਾੜਾ ਸੀਗਾ, ਇਹ ਰਵਾਇਤੀ ਜਿਹੇ ਬਣ ਗਏ। ਜਾਣੀ ਅਰਦਾਸ ਜਦੋਂ ਹੁੰਦੀ ਆ ਉਹਦੇ ਵਿੱਚ ਬਹੁਤ ਵਧੀਆ ਸ਼ਬਦ ਵਰਤੇ ਜਾਂਦੇ ਆ, ਪਰ ਜਿਸ ਤਰੀਕੇ ਨਾਲ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਜਾਂ ਅਕਾਲ ਤਖ਼ਤ ਸਾਹਿਬ ਵਿਖੇ ਵੱਡਾ ਸਮਾਗਮ ਹੋਣਾ ਚਾਹੀਦਾ, ਕਿਉਂਕਿ ਇਹ ਬਹੁਤ ਵੱਡੇ ਇਤਿਹਾਸਕ ਦਿਹਾੜੇ, ਪਰ ਸ਼੍ਰੋਮਣੀ ਕਮੇਟੀ ਨੇ ਬਾਦਲ ਦਲ ਦੇ ਪ੍ਰਭਾਵ ਹੇਠ ਆ ਕੇ ਭਾਰਤੀ ਹਕੂਮਤੀ ਸਥਾਪਤੀ ਨਾਲ ਸਿਸਟਮ ਨਾਲ ਜਿਹੜਾ ਸਮਝੌਤਾ ਕੀਤਾ ਹੋਇਆ, ਉਹਦੇ ਤਹਿਤ ਇਹਨਾਂ ਨੂੰ ਇਉਂ ਹੀ ਮਨਾਇਆ ਜਾਂਦਾ ਵੀ ਠੀਕ ਆ ਜੀ, ਮਨਾ ਵੀ ਲਓ ਤੇ ਬਹੁਤਾ ਜ਼ਿਆਦਾ ਸਪੇਸ ਨਾ ਵੰਡ ਦਿਓ, ਕਿਉਂਕਿ ਸਿੱਖ ਜੁਝਾਰੂ ਲਹਿਰ ਨੂੰ ਬਲ ਮਿਲੂਗਾ, ਖਾਲਿਸਤਾਨ ਦਾ ਜਿਹੜਾ ਝੰਡਾ ਉਹ ਬੁਲੰਦ ਹੋਊਗਾ। ਪਤਾ ਨਹੀਂ ਕੀ ਕੁਛ ਸੋਚਦੇ ਆ, ਪਰ ਜਾਣੀ ਕਿ ਇਸ ਦਿਨ ਨੂੰ ਰਵਾਇਤੀ ਜਿਹਾ ਬਣਾ ਕੇ ਰੱਖਦੇ। ਇਸੇ ਕਰਕੇ ਹਰ ਸਾਲ ਜਿਹੜਾ ਹੈਗਾ 6 ਜੂਨ ਨੂੰ ਕੋਈ ਮਹਿਤੇ ਸਮਾਗਮ ਹੋ ਰਿਹਾ, ਜਾਂ ਜਦੋਂ ਅੱਜ ਮਲੋਆ ਦੇ ਵਿੱਚ ਤੇ ਸਤਵੰਤ ਸਿੰਘ ਦੇ ਪਿੰਡ, ਸ਼ਹੀਦ ਸਤਵੰਤ ਸਿੰਘ ਦੇ ਪਿੰਡ ਵਿੱਚ ਸਮਾਗਮ ਹੋ ਰਿਹਾ। ਇਸ ਕਰਕੇ ਕਰਨੇ ਪੈ ਰਿਹਾ ਵੀ ਉੱਥੇ ਬੁਲਾਰੇ ਫਿਰ ਬੋਲ ਲੈਣਗੇ, ਕਿਉਂਕਿ ਇੱਥੇ ਤਾਂ ਕਿਸੇ ਨੂੰ ਬੋਲਣ ਦਿੰਦੇ ਨਹੀਂ। ਇੱਥੇ ਤਾਂ ਹਰ ਸਾਲ 6 ਜੂਨ ਨੂੰ ਜੋ ਖੱਪਖਾਨਾ ਪੈਂਦਾ ਤੁਹਾਡੇ ਸਾਹਮਣੇ ਆ, ਕਿਉਂਕਿ ਬਾਦਲ ਦਲ ਵਾਲੇ ਜਿਹੜੇ ਆ ਉਹ ਨਹੀਂ ਚਾਹੁੰਦੇ ਕਿ ਕੋਈ ਹੋਰ ਬੋਲੇ। ਅੰਦਰ ਟਾਸਕ ਫੋਰਸ ਵਾਲਿਆਂ ਨੂੰ ਤੇ ਪੁਲਿਸ ਵਾਲਿਆਂ ਨੂੰ ਖੁੱਲ੍ਹ ਹੁੰਦੀ ਆ ਵੀ ਜਿਹੜਾ ਵੀ ਸਿੱਖ ਕੋਈ ਗੱਲਬਾਤ ਕਰਨੀ ਚਾਹਵੇ ਉਹਨੂੰ ਫੜ ਕੇ ਧੋ ਲਓ, ਪੱਗਾਂ ਲਾਓ, ਕੁੱਟੋ, ਮਾਰੋ। ਤੋ ਇਹ ਸਾਰਾ ਕੁਝ ਜਿਹੜਾ ਹੈਗਾ ਸਾਡੇ ਸਾਹਮਣੇ ਹੈ। ਭਾਈ ਜਿੰਦੇ ਸੁੱਖੇ ਦਾ ਸਮਾਗਮ ਵੀ ਹੁਣ ਪਿੰਡ ਗਦਲੀ ਜਾ ਕੇ ਕਰਨਾ ਪੈਂਦਾ,
मतलब मेन ਜਿਹੜਾ ਸਥਾਨ ਆ ਹੋਰ ਨਹੀਂ ਸੀ ਤਾਂ ਇੱਥੇ ਆਪਾਂ ਜੂਨ 84 ਦੇ ਸ਼ਹੀਦਾਂ ਦਾ ਜਿਹੜੀ ਯਾਦਗਾਰ ਬਣਾਈ ਆ ਘੱਲੂ ਘਰ ਦੀ ਯਾਦਗਾਰ ਬਣਾਈ ਆ ਉੱਥੇ ਅੰਦਰ ਹੀ ਸਮਾਗਮ ਕਰ ਲਿਆ ਕਰਨ ਤੇ ਉੱਥੇ ਹੀ ਚਾਹੇ ਤਕਰੀਰਾਂ ਅੰਦਰ ਹੋ ਲਿਆ ਕਰਨ ਪਰ ਇੱਕ ਛੋਟੇ ਜਿਹੇ ਕਮਰੇ 'ਚ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਉਹ ਪ੍ਰਕਾਸ਼ ਹੁੰਦਾ ਗੁਰਦੁਆਰਾ ਝੰਡਾ ਬੁੰਗਾ ਦੇ ਸਾਹਮਣੇ ਉਹਦੇ ਵਿੱਚ ਵੀ 2 ਜਾਂ 3 ਵਾਰੀ ਸਰੂਪ ਪ੍ਰਕਾਸ਼ ਹੋ ਜਾਂਦੇ ਆ ਕਿਉਂਕਿ ਅਖੰਡ ਪਾਠ ਚੱਲਦੇ ਆ ਤੇ ਉਹ ਜਦੋਂ ਅੰਦਰ ਤਾਂ ਉੱਥੇ ਮਤਲਬ ਜਿਹੜੇ 2 ਪਾਠੀ ਸਿੰਘ ਤੇ ਤੀਜਾ ਬੰਦਾ ਜੇ ਬਹਿਣਾ ਹੋਵੇ ਤਾਂ ਔਖਾ ਹੋ ਜਾਵੇ ਇਹ ਜਿਹਾ ਮਤਲਬ ਮਾਹੌਲ ਮੂਹਰੇ ਜਿਹੜੇ ਬਰਾਂਡੇ ਆ ਪ੍ਰਕਾਰਮਾਂ ਦੇ ਵਿੱਚ ਉੱਥੇ ਸੰਗਤਾਂ ਜੁੜਦੀਆਂ ਨੇ ਠੀਕ ਆ ਕਦੇ 50 ਕਦੇ 200 ਕਦੇ 100 ਕਦੇ ਘੱਟ ਵੱਧ ਇਹ ਸੰਗਤਾਂ ਜੁੜਦੀਆਂ ਨੇ ਪਰ ਜਿਹੜਾ ਹੈਗਾ ਉੱਥੇ ਕੋਈ ਤਕਰੀਰਾਂ ਕਰਨ ਦਾ ਜਾਂ ਕੁਝ ਹੋਰ ਉਹ ਨਹੀਂ ਹੁੰਦਾ ਜੇ ਕੋਈ ਹੋਵੇ ਵੀ ਤਾਂ ਪਹਿਲਾਂ ਕਦੇ ਉਹ ਬਾਦਲ ਦਲ ਦੇ ਆਪਦੇ ਬੰਦੇ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਮੈਂਬਰ ਜਾਂ ਪ੍ਰਧਾਨ ਜਾਂ ਕੋਈ ਹੋਰ ਬੋਲਦਾ ਸੀ ਤਾਂ ਉਹ ਇਸ ਗੱਲ ਦਾ ਪੂਰਾ ਖਿਆਲ ਰੱਖ ਕੇ ਵੀ ਆਪਾਂ ਬਹੁਤੀ ਜ਼ਿਆਦਾ ਪੰਥ ਦੀ ਕੌਮ ਦੀ ਸੰਘਰਸ਼ ਦੀ ਗੱਲ ਜਿਹੜੀ ਹੈਗੀ ਆ ਉਹ ਨਹੀਂ ਹੋਣ ਦੇਣੀ ਸੋ ਦਿਨ ਵੀ ਮਨਾਏ ਜਾਂਦੇ ਨੇ ਇਸ ਗੱਲ 'ਚ ਕੋਈ ਸ਼ੱਕ ਨਹੀਂ ਧੰਨਵਾਦ ਹੀ ਕਰ ਸਕਾਂਗੇ ਸ਼੍ਰੋਮਣੀ ਕਮੇਟੀ ਦਾ ਕਿ ਵਧੀਆ ਜੀ ਤੁਸੀਂ ਦਿਨ ਮਨਾਉਂਦੇ ਹੋ ਪਰ ਇਹ ਵੀ ਗੱਲ ਆ ਕਿ ਉੱਥੇ ਕੋਈ ਗੱਲ ਨਹੀਂ ਹੋਣ ਦਿੱਤੀ ਜਾਂਦੀ ਉਹ ਇਹ ਸਾਡੀ ਕੌਮ ਦੀ ਬਹੁਤ ਵੱਡੀ ਟ੍ਰੈਜਡੀ ਆ ਦੁਖਾਂਤ ਆ ਕਿ ਅਸੀਂ ਇਹਨਾਂ ਦਿਨਾਂ ਨੂੰ ਦਿਨੋਂ ਦਿਨ ਜਿਹੜਾ ਹੈਗਾ ਉਹ ਰਵਾਇਤੀ ਜਿਹੇ ਬਣਦੇ ਦੇਖ ਰਹੇ ਸਿੱਖ ਨੌਜਵਾਨਾਂ ਦਾ ਵੀ ਜਿਹੜਾ ਹੈਗਾ ਇੱਥੇ ਇਹ ਜਿਹੇ ਦਿਨ ਤਿਉਹਾਰਾਂ ਤੇ ਨਾ ਆਉਣਾ ਕਿਉਂਕਿ ਪਿਛਲੇ 20 ਸਾਲ ਤੋਂ ਮੈਂ ਅੰਮ੍ਰਿਤਸਰ ਆ ਗਿਆ ਪਿੰਡ ਮੇਰਾ ਘਾਣਾ ਲੁਧਿਆਣੇ ਜ਼ਿਲ੍ਹੇ 'ਚ ਪਰ 1998-99 ਤੋਂ ਮੈਂ ਅੰਮ੍ਰਿਤਸਰ ਤਕਰੀਬਨ ਇੱਥੇ ਰਹਿੰਦਾ ਹਰ ਜਿਹੜਾ ਸ਼ਹੀਦੀ ਦਿਹਾੜਾ ਹੁੰਦਾ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਸਿੱਖ ਸੰਘਰਸ਼ ਨਾਲ ਸੰਬੰਧਿਤ ਇਹਨਾਂ ਯੋਧਿਆਂ ਦਾ ਮਨਾਇਆ ਜਾਂਦਾ ਹੁਣ ਭਾਈ ਦਿਲਾਵਰ ਸਿੰਘ ਦਾ ਵੀ ਸ਼ੁਰੂ ਹੋ ਗਿਆ ਜਦੋਂ ਜਾਈਦਾ ਤਾਂ ਇਹ ਦੇਖੀਦਾ ਕਿ ਬਹੁਤਾ ਜ਼ਿਆਦਾ ਸਿੱਖ 6 ਜੂਨ ਨੂੰ ਘੱਲੂ ਘਾਰੇ ਵਾਲੇ ਦਿਨ ਤਾਂ ਫਿਰ ਸੰਗਤਾਂ ਬਹੁੜਦੀਆਂ ਨੇ ਪਰ ਬਾਕੀ ਦਿਨਾਂ ਦੇ ਉੱਤੇ ਭਾਈ ਜਿੰਦੇ ਸੁੱਖੇ ਦੇ ਸ਼ਹੀਦੀ ਦਿਹਾੜੇ ਮੌਕੇ ਜਾਂ ਭਾਈ ਬੇਅੰਤ ਸਿੰਘ ਸਤਵੰਤ ਸਿੰਘ ਤੇ ਕੇਰ ਸਿੰਘ ਦੇ ਦਿਹਾੜਿਆਂ ਮੌਕੇ ਨਹੀਂ ਉਸ ਤਰੀਕੇ ਨਾਲ ਆਉਂਦੇ ਨੌਜਵਾਨ ਹੁਣ ਜੇਕਰ ਉਦਾਂ ਦੇਖਿਆ ਜਾਵੇ ਤਾਂ ਫਖਰੇ ਕੌਮ ਵਾਲੀ ਜਿਹੜੀ ਪਾਰਟੀ ਆ ਬਾਦਲ ਦਲ ਇਹਨਾਂ ਦੇ ਯੂਥ ਵਿੰਗ ਨੂੰ ਤਾਂ ਇਹਨਾਂ ਨੂੰ ਤਾਂ ਸਿਆਸੀ ਤੌਰ ਤੇ ਵੀ ਇਹ ਫਿੱਟ ਬੈਠਦਾ ਕਿਉਂਕਿ ਕਾਂਗਰਸ ਨੇ 1984 ਦੇ ਜੂਨ ਤੇ ਨਵੰਬਰ ਮਹੀਨੇ 'ਚ ਜ਼ੁਲਮ ਕੀਤਾ ਵਾ ਤੋ ਜੇ ਕਿਤੇ ਇਹ ਮਨਾਇਆ ਕਰਨ ਵੀ ਜਿਹੜਾ ਬਾਦਲ ਦਲ ਵਾ ਵੀ ਭਾਈ ਤੁਹਾਡਾ ਜਿਹੜਾ ਯੂਥ ਵਿੰਗ ਆ ਉਹ ਤਾਂ ਸਾਰਾ ਪਹੁੰਚੇ ਇਸ ਦਿਨ ਬਾਕੀ ਪੰਥ ਦਰਦੀ ਵੀ ਜਿਹੜੇ ਆ ਪਹੁੰਚਣ ਪਰ ਇਹ ਜਿਹੜੇ ਫਖਰੇ ਕੌਮ ਵਾਲੇ ਆ ਇਹ ਤਾਂ ਚਾਹੁੰਦੇ ਆ ਵੀ ਸਾਨੂੰ ਇਸ ਗੱਲ ਦਾ ਲਾਹਾ ਮਿਲੇ ਲੋਕ ਕਾਂਗਰਸ ਨੂੰ ਵੋਟਾਂ ਨਾ ਪਾਉਣ ਕੇ ਉਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ ਆ ਪਰ ਇਹ ਪੂਰਾ ਖਿਆਲ ਰੱਖਦੇ ਆ ਵੀ ਅਸੀਂ ਇਹਨਾਂ ਸਮਾਗਮਾਂ ਤੇ ਨਹੀਂ ਜਾਣਾ ਜਿਹੜੇ ਕਾਂਗਰਸ ਦੇ ਨਾਲ ਸਿੱਧਾ ਤੌਰ ਦੇ ਉੱਤੇ ਸਿਆਸੀ ਜਿਹੜਾ ਹੈਗਾ ਰੋਹ ਪ੍ਰਗਟ ਕਰਨ ਲਈ ਦਿਨ ਨੇ ਜਾਣੀ ਕਿ ਜੇ ਆਪਾਂ ਸ਼ਹੀਦ ਬੇਅੰਤ ਸਿੰਘ ਸ਼ਹੀਦ ਸਤਵੰਤ ਸਿੰਘ ਸ਼ਹੀਦ ਕੇਰ ਸਿੰਘ ਭਾਈ ਜਿੰਦਾ ਸੁੱਖਾ ਭਾਈ ਦਿਲਾਵਰ ਸਿੰਘ ਦਾ ਦਿਨ ਮਨਾਉਂਦੇ ਆ ਉੱਥੇ ਆਪਣੇ ਮਨ ਵਿੱਚ ਤਾਂ ਇਹੀ ਰੋਹ ਆਉਂਦਾ ਨਾ ਵੀ ਕਾਂਗਰਸ ਨੇ ਜ਼ੁਲਮ ਕੀਤਾ ਬੇਸ਼ੱਕ ਆਪਾਂ ਮੰਨਦੇ ਆ ਵੀ ਉਹ ਭਾਰਤੀ ਹਕੂਮਤ ਨੇ ਜ਼ੁਲਮ ਕੀਤਾ ਪਰ ਆਪਾਂ ਨੂੰ ਬਾਦਲ ਪਰਿਵਾਰ ਜਾਂ ਬਾਦਲ ਦਲ ਤਾਂ ਇਹੀ ਕਹਿੰਦਾ ਵੀ ਉਹ ਕਾਂਗਰਸ ਦਾ ਜ਼ੁਲਮ ਸੀ ਤੇ ਜੇ ਕਾਂਗਰਸ ਦੇ ਖਿਲਾਫ ਨਫ਼ਰਤ ਭਰਨੀ ਆ ਤੇ ਉਹ ਤਾਂ ਕਹਿੰਦੇ ਵਧੀਆ ਗੱਲ ਆ ਪਰ ਅਸੀਂ ਇਹਨਾਂ ਦਿਨਾਂ ਨੂੰ ਸੈਲੀਬ੍ਰੇਟ ਇਹਨਾਂ ਦਿਨਾਂ ਨੂੰ ਨਹੀਂ ਕਰਨਾ ਇੱਥੇ ਨਹੀਂ ਆਉਣਾ ਲਾਹਾ ਸਿਆਸੀ ਸਾਨੂੰ ਇਹਦਾ ਜ਼ਰੂਰ ਮਿਲ ਜੇ ਇਹ ਗੱਲ ਖਿਆਲ ਰੱਖਦੇ ਇਹ ਗੱਲ ਮੈਂ ਤਾਂ ਛੇੜੀ ਅੱਜ ਕਿਉਂਕਿ ਮੈਂ ਮਹਿਸੂਸ ਕਰ ਰਿਹਾ ਕਿ ਦਿਨੋਂ ਦਿਨ ਅਸੀਂ ਇਸ ਗੱਲ ਦੇ ਉੱਤੇ ਵੀ ਪਛੜ ਰਹੇ ਹਾਂ ਗ੍ਰਿਪ ਘਟ ਰਹੀ ਆ ਤੇ ਜਿਹੜੇ ਨਵੇਂ ਫਨੋਮਨੇ ਨਵੇਂ ਵਰਤਾਰੇ ਆ ਰਹੇ ਨੇ ਅਸੀਂ ਇੱਥੇ ਅੰਮ੍ਰਿਤਸਰ ਦੇ ਵਿੱਚ ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਨੇ ਸਤਿਕਾਰ ਕਮੇਟੀਆਂ ਨੇ ਹੋਰ ਬਹੁਤ ਸਾਰੀਆਂ ਜਿਹੜੀਆਂ ਨੇਗੀਆਂ ਨਵੀਆਂ ਸ਼ਖਸੀਅਤਾਂ ਉੱਭਰ ਰਹੀਆਂ ਨੇ ਖਾਲਿਸਤਾਨ ਦੇ ਸੰਘਰਸ਼ ਨੂੰ ਅਸੀਂ ਦਿਨੋਂ ਦਿਨ ਬੁਲੰਦ ਹੁੰਦਾ ਵੀ ਮਹਿਸੂਸ ਕਰਦੇ ਹਾਂ ਪਰ ਜਦੋਂ ਅਸੀਂ ਦੇਖਦੇ ਹਾਂ ਭਾਈ ਜਿੰਦੇ ਸੁੱਖੇ ਦੇ ਭਾਈ ਕੇਰ ਸਿੰਘ ਸਤਵੰਤ ਸਿੰਘ ਤੇ ਬੇਅੰਤ ਸਿੰਘ ਦੇ ਸ਼ਹੀਦੀ ਦਿਹਾੜਿਆਂ ਮੌਕੇ ਉਦੋਂ ਇਹ ਨੌਜਵਾਨ ਜਾਂ ਇਹ ਜਥੇਬੰਦੀਆਂ ਗੈਰ ਹਾਜ਼ਰ ਰਹਿੰਦੇ ਆ ਨਹੀਂ ਆਉਂਦੇ ਹੈਗੇ ਤੇ ਇਹਦੇ ਨਾਲ ਕੁਝ ਇਹੋ ਜਿਹੇ ਵਰਤਾਰੇ ਜਾਂ ਇਹੋ ਜਿਹਾ ਸੋਸ਼ਲ ਮੀਡੀਆ ਦਾ ਜੇ ਜ਼ਮਾਨੇ ਦੀ ਗੱਲ ਕਰੀਏ ਤਾਂ ਉੱਥੇ ਅਸੀਂ ਦੇਖ ਰਹੇ ਹਾਂ ਕਿ ਜਾਣ ਬੁੱਝ ਕੇ ਕੁਝ ਲੋਕ ਇਹੋ ਜਿਹੀਆਂ ਪੋਸਟਾਂ ਲਿਖਦੇ ਆ ਜਿਹਦੇ ਨਾਲ ਸਿੱਖ ਮਨਾਂ ਦੇ ਵਿੱਚ ਨਾਵਾਚਕਤਾ ਭਰ ਜਾਵੇ ਵੀ ਸਿੱਖ ਨੌਜਵਾਨ ਕਹਿਣ ਵੀ ਆਪਣਾ ਧਰਮ ਤਾਂ ਗਲਤ ਵਾ ਆਪਣੇ ਧਰਮ 'ਚ ਤਾਂ ਗੜਬੜਾਂ ਹੀ ਬਹੁਤ ਨੇਗੀਆਂ ਤੇ ਆਪਾਂ ਤਾਂ ਬਹੁਤ ਗਲਤ ਬੰਦੇ ਆ ਆਪਣੀਆਂ ਰਵਾਇਤਾਂ ਆਪਣਾ ਪਰੰਪਰਾ ਜਿਹੜੀ ਆ ਇਹ ਇਸ ਤਰੀਕੇ ਦਾ ਖਿਆਲ ਭਰਨ ਦੇ ਲਈ ਬਹੁਤ ਮਿਹਨਤ ਕੀਤੀ ਜਾ ਰਹੀ ਹੈ ਤੇ ਜਿਹੜੇ ਸਿੱਖ ਨੌਜਵਾਨ
ਇਸ ਗਲਤ ਵਰਤਾਰੇ ਦੇ ਖਿਲਾਫ ਡਟੇ ਹੋਏ ਨੇ, ਉਹਨਾਂ ਦਾ ਧੰਨਵਾਦ ਆ, ਕਿਉਂਕਿ ਕੋਈ ਵੱਡੀ ਧਿਰ, ਕੋਈ ਵੱਡੀ ਫੋਰਸ ਉਹਨਾਂ ਨੂੰ ਗਾਈਡ ਨਹੀਂ ਕਰ ਰਹੀ। ਹੋਣਾ ਤਾਂ ਇਹ ਚਾਹੀਦਾ, ਜੇ ਕਿਤੇ ਸੱਚੀ ਹੀ ਸ਼੍ਰੋਮਣੀ ਕਮੇਟੀ ਹੁੰਦੀ, ਪੰਥ ਦੀ ਕਮੇਟੀ ਹੁੰਦੀ, ਤਾਂ ਉੱਥੇ ਜੇ ਮੇਰੇ ਵਰਗਿਆਂ ਦੀ ਵਾਹ ਚੱਲਦੀ ਹੋਵੇ ਤਾਂ ਮੈਂ ਤਾਂ ਉੱਥੇ ਕਹਾਂ ਵੀ ਇੱਕ ਹਾਲ ਵਿਹਲਾ ਕਰੋ, ਉੱਥੇ 100 ਜਿਹੜੇ ਕੰਪਿਊਟਰ ਜਾਂ 100 ਮੋਬਾਈਲ ਰੱਖੋ ਲੈ ਕੇ, ਤੇ 100 ਜਿਹੜਾ ਹੈਗਾ 300 ਨੌਜਵਾਨ ਬੱਚੇ ਬੱਚੀਆਂ ਜਿਨ੍ਹਾਂ ਦਾ ਸਿੱਖ ਧਰਮ ਬਾਰੇ, ਸਿੱਖ ਇਤਿਹਾਸ ਬਾਰੇ ਉਹਦਾ ਟੈਸਟ ਲਓ, ਉਹਨਾਂ ਨੂੰ ਨੌਕਰੀ ਦਿਓ, ਤੇ ਉਹਨਾਂ ਨੂੰ 8-8 ਘੰਟੇ ਦੀਆਂ 3 ਸ਼ਿਫਟਾਂ ਦਿਓ, ਤੇ ਇੱਕ ਵਾਰੀ 100 ਮੁੰਡਾ ਕੁੜੀ ਬੈਠੇ ਆ, ਅਗਲੀ ਵਾਰ 100 ਬੈਠੇ ਆ, ਫਿਰ ਅਗਲੀ ਵਾਰ ਤੋਂ 24 ਘੰਟੇ ਉਹਨਾਂ ਮੋਬਾਈਲਾਂ ਤੋਂ ਜਾਂ ਉਹਨਾਂ ਕੰਪਿਊਟਰਾਂ ਤੋਂ ਸਿੱਖ ਧਰਮ ਬਾਰੇ ਜਾਣਕਾਰੀ ਜਾਵੇ, ਜਿਹਦੇ ਨਾਲ ਕਰੋੜਾਂ ਪੋਸਟਾਂ ਜਿਹੜੀਆਂ ਨੇ ਉਹ ਫੇਸਬੁੱਕ ਦੇ ਉੱਤੇ ਜਾਂ WhatsApp ਦੇ ਉੱਤੇ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਉੱਥੇ ਸਿੱਖ ਫਲਸਫੇ ਨਾਲ ਸੰਬੰਧਿਤ ਜਾਣ, ਸਿੱਖ ਇਤਿਹਾਸ ਨਾਲ ਸੰਬੰਧਿਤ ਜਾਣ, ਤੇ ਮੌਜੂਦਾ ਸੰਘਰਸ਼ ਬਾਰੇ ਵੀ ਜਾਣ, ਤੇ ਇੱਕ ਤਰੀਕੇ ਨਾਲ ਇੱਕ ਪੂਰਾ ਗਿਣ ਮਿਥ ਕੇ ਪ੍ਰੋਜੈਕਟ ਵਜੋਂ ਕੀਤਾ ਜਾਵੇ। ਜੇ ਕਿਤੇ 1 ਸਾਲ ਹੀ ਇਸ ਤਰੀਕੇ ਨਾਲ 300 ਸਿੱਖ ਬੱਚੇ ਨੂੰ, 300 ਸਿੱਖ ਕੁੜੀਆਂ ਜਾਂ ਮੁੰਡੇ ਜਿਨ੍ਹਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਦੀ, ਸਿੱਖ ਸਾਰੇ ਕਾਸੇ ਦੀ ਸਮਝ ਹੋਵੇ, ਉਹਨਾਂ ਨੂੰ ਜੇ ਆਪਾਂ ਮੌਕਾ ਦਈਏ, ਨਾਲੇ ਤਾਂ ਉਹਨਾਂ ਨੂੰ ਪੜ੍ਹਨਾ ਪਊਗਾ ਧਰਮ ਬਾਰੇ, ਰਾਜਨੀਤੀ ਬਾਰੇ, ਹੋਰ ਸਾਰੇ ਮਸਲਿਆਂ ਬਾਰੇ, ਤੇ ਨਾਲੇ ਜਿਹੜੀਆਂ ਉਹਨਾਂ ਦੀਆਂ ਪੋਸਟਾਂ ਕਰਕੇ ਹੋਰ ਅੱਗੇ ਮਾਹੌਲ ਬਣੂ ਸਮਾਜ ਵਿੱਚ, ਉਹਦਾ ਆਪਾਂ ਨੂੰ ਲਾਹਾ ਮਿਲੂਗਾ। ਫਿਰ ਇੱਕ ਜਦੋਂ ਨੈਰੇਟਿਵ, ਇੱਕ ਜਦੋਂ ਵਰਤਾਂਤ ਸਿਰਜੇ ਲਿਆ ਜਾਂਦਾ, ਫਿਰ ਉਹਦੇ ਵਿੱਚ ਹਰ ਬੰਦਾ ਉਵੇਂ ਦੀਆਂ ਗੱਲਾਂ ਸੋਚਦਾ ਵੀ ਨਹੀਂ, ਸਾਡੇ ਧਰਮ ਵਿੱਚ ਕਿੰਨਾ ਕੁਝ ਚੰਗਾ। ਇੱਕ ਪਾਸੇ ਤਾਂ ਜਿਹੜੇ ਇਹ ਲੋਕ ਨੇ, ਜਿਹੜੇ ਪੰਥ ਵਿਦੋਖੀ ਕਹਿ ਲਓ, ਉਹਨਾਂ ਨੂੰ ਜੋ ਮਰਜ਼ੀ ਕਹਿ ਲਓ, ਨਾਂ ਤਾਂ ਉਹਨਾਂ ਦਾ ਸੈਕੂਲਰ, ਲਿਬਰਲ, ਕਾਮਰੇਡ, ਅਪਗ੍ਰੇਡ, ਖਪਗ੍ਰੇਡ ਜਿਹੜਾ ਉਹ ਲੱਗੇ ਹੋਏ ਨੇ, ਜਿਹੜੇ ਸਿੱਖਾਂ ਨੂੰ ਬਹੁਤ ਹੀ ਜ਼ਿਆਦਾ ਭਿਆਨਕ, ਹੱਦ ਦਰਜੇ ਦੀ ਖਤਰਨਾਕ ਤਰੀਕੇ ਨਾਲ ਅਟੈਕ ਕਰਦੇ ਨੇ। ਉਹ ਸਿੱਖ ਸਾਈਕੋਲੋਜੀ ਨੂੰ, ਸਿੱਖ ਮਾਨਸਿਕਤਾ ਨੂੰ, ਮਤਲਬ ਕਹੇ ਤੁਸੀਂ ਬੇਵਕੂਫ ਹੋ, ਬੇਅਕਲ ਹੋ, ਇੰਨੀ ਲਾਹਨਤ ਵਾਲੀ ਇੱਕ ਮਤਲਬ ਬਹੁਤ ਖਤਰਨਾਕ ਅਟੈਕ ਆ। ਸਾਡੇ ਜਿਨ੍ਹਾਂ ਦੀ ਉਮਰ 50-60 ਸਾਲ ਆ, ਉਹਨਾਂ ਨੂੰ ਸ਼ਾਇਦ ਇਹ ਗੱਲਾਂ ਮੇਰੀਆਂ ਨਾ ਪੱਲੇ ਪੈਣ, ਪਰ ਜਿਹੜੇ 15 ਤੋਂ 25 ਸਾਲ ਦੇ ਵਿਚਾਲੇ ਨੌਜਵਾਨ ਬੱਚੇ ਬੱਚੀਆਂ ਨੇ, ਜਦੋਂ ਉਹ ਇਹਨਾਂ ਚੀਜ਼ਾਂ ਦਾ ਅਸਰ ਉਹਨਾਂ ਤੇ ਹੁੰਦਾ, ਉਹਨਾਂ ਨੂੰ ਲੱਗਦਾ ਕਿ ਵਾਕਿਆ ਹੀ ਖਨੀ ਸਾਡੇ ਧਰਮ ਦੇ ਵਿੱਚ ਬਹੁਤ ਘਾਟਾਂ ਨੇ, ਸਾਡਾ ਜਿਹੜਾ ਸਿੱਖ ਭਾਈਚਾਰਾ ਉਹ ਤਾਂ ਬਹੁਤ ਪਛੜਿਆ ਹੋਇਆ ਵਾ, ਸਾਨੂੰ ਤਾਂ ਅਕਲ ਹੀ ਨਹੀਂ ਹੈਗੀ, ਇਉਂ ਮਤਲਬ ਉਹ ਕਰ ਰਹੇ ਨੇ। ਹੁਣ ਇਹ ਮੈਂ ਇਹਦੀ ਬੇਨਤੀ ਕਰਦਾ ਵੀ ਆ ਹਰਨੇਕ ਸਿੰਘ ਨੇਕੀ ਆ ਜਿਹੜਾ, ਉਹਦੀਆਂ ਮੈਂ ਇਹਦੀਆਂ ਵੀ ਸੁਣੋ, ਪਰ ਉਹਦਾ ਸਾਰੇ ਦਾ ਸਾਰਾ ਜਿਹੜਾ ਕੰਟੈਂਟ ਵਾ ਉਹ ਸਿੱਖ ਨੌਜਵਾਨਾਂ ਨੂੰ ਜਾਂ ਸਿੱਖ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਸਿੱਖੀ ਦੇ ਖਿਲਾਫ ਹੈ ਭਰ ਦਿੰਦਾ। ਉਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਉਹਦਾ ਇਲਾਜ ਹੁਣ ਕਰਨਾ ਕਿਹਨੇ? ਮੈਂ ਇਹ ਨਹੀਂ ਕਹਿੰਦਾ ਕਿ ਨੇਕੀ ਨੂੰ ਮਾਰਨ ਤੁਰ ਪੋ ਜਾਂ ਨੇਕੀ, ਪਰ ਮੈਂ ਉਹਦਾ ਇਹ ਕਹਿਣਾ ਇਕੱਲਾ ਨੇਕੀ ਜਾਂ ਢੱਡਰੀਆਂ ਦੀ ਗੱਲ ਨਹੀਂ, ਨਾਂ ਲੈ ਕੇ ਤਾਂ ਕੀ ਆ, ਪਰ ਇਹ ਇੱਕ ਬਿਮਾਰੀ ਆ, ਇੱਕ ਬਿਰਤੀ ਆ, ਇਹਦਾ ਇਲਾਜ ਕਰਨਾ ਪੈਣਾ। ਇਹਦੇ ਇਲਾਜ ਆਪਾਂ ਨਾ ਬਚਕਦਾ ਤਾਂ ਕਰ ਨਹੀਂ ਸਕਦੇ ਵੀ ਆਪਾਂ ਉਹਨਾਂ ਵਰਗੇ ਬਣ ਜਾਈਏ, ਉਹਨਾਂ ਨੂੰ ਉਹਨਾਂ ਵਾਲੇ ਲਹਿਜੇ ਚ ਨਾ, ਇਹ ਨਹੀਂ। ਆਪਾਂ ਨੂੰ ਤਾਂ ਇਹ ਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੀ ਜੇ ਸੰਸਥਾ ਆ, ਜਾਂ ਕੋਈ ਬਾਹਰੋਂ ਕੋਈ ਇਹੋ ਜਿਹਾ ਸਾਡਾ ਗੁਰਦੁਆਰਾ ਸਾਹਿਬ ਹੋਵੇ ਵੀ ਜਿਵੇਂ ਕੈਨੇਡਾ ਜਾਂ ਅਮਰੀਕਾ ਦੇ ਗੁਰਦੁਆਰਾ ਸਾਹਿਬ ਆ, ਉਹ ਬੀੜਾ ਚੱਕਣ ਵੀ ਠੀਕ ਆ। ਤੁਸੀਂ ਪੰਜਾਬ ਦੇ ਵਿੱਚ ਕਿਸੇ ਵੀ ਥਾਂ ਦੇ ਉੱਤੇ ਇਸ ਤਰੀਕੇ ਨਾਲ ਕਰਕੇ ਦੇਖੋ, ਕਿਸੇ ਲੁਧਿਆਣੇ, ਚੰਡੀਗੜ੍ਹ, ਜਲੰਧਰ ਦੇ ਵਿੱਚ ਕੋਈ ਵੱਡਾ ਜਿਹੜਾ ਹੈਗਾ ਹਾਲ ਕਿਰਾਏ ਤੇ ਲੈ ਲਓ, ਜਿੱਥੇ 8-8 ਘੰਟੇ ਦੀਆਂ ਸ਼ਿਫਟਾਂ ਤੁਸੀਂ ਲਵਾ ਕੇ ਦੇਖੋ, ਸਿੱਖ ਬੱਚਿਆਂ ਨੂੰ ਭਰਤੀ ਕਰੋ, ਉਹਨਾਂ ਨੂੰ ਤਨਖਾਹ ਦਿੱਤੀ ਜਾਵੇ, ਤੇ ਉਹ ਜਿਹੜਾ ਹੈਗਾ ਉਹਦੇ ਨਾਲ ਜਿਹੜੀ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਮਨਾਂ ਦੇ ਵਿੱਚ ਜਿਹੜੀ ਨੈਗੇਟਿਵਿਟੀ ਭਰੀ ਜਾ ਰਹੀ ਆ, ਉਹਦੇ ਉਲਟ ਆਪਾਂ ਸਿੱਖ ਇਤਿਹਾਸ ਤੇ ਸਿੱਖ ਫਲਸਫੇ ਬਾਰੇ ਕੰਮ ਕਰਕੇ ਜਿਹੜਾ ਹੈਗਾ ਉਹ ਕਰਾਂਗੇ। ਮੈਂ ਇਹ ਗੱਲ ਤਾਂ ਕਹਿ ਰਿਹਾ ਹੈਗਾ ਕਿ ਪਿਛਲੇ ਦਿਨਾਂ ਦੇ ਵਿੱਚ ਕੁਝ ਸੱਜਣ ਇੱਥੇ ਆਏ ਅੰਮ੍ਰਿਤਸਰ ਸਾਡੇ ਮੇਰੇ ਘਰ, ਉਹਨਾਂ ਨੇ ਇਸ ਗੱਲ ਤੇ ਚਿੰਤਾ ਕੀਤੀ ਕਿ ਸਾਡੇ ਬੱਚੇ ਬੇਸ਼ੱਕ ਸਿੱਖ ਭਾਈਚਾਰੇ ਨਾਲ ਸੰਬੰਧਿਤ ਗੁਰੂ ਸਾਹਿਬਾਨ ਦੇ ਨਾਂ ਦੇ ਉੱਤੇ ਖੋਲੇ ਹੋਏ ਸਕੂਲਾਂ 'ਚ ਪੜ੍ਹਦੇ ਆ, ਪਰ ਉਹਨਾਂ ਨੂੰ ਸਿੱਖੀ ਬਾਰੇ ਜਿੰਨਾ ਸਮਝ ਹੋਣੀ ਚਾਹੀਦੀ ਆ ਨਹੀਂ ਹੈ। ਉਹਨਾਂ ਦਾ ਸੀਗਾ ਕਿ ਸਾਨੂੰ ਕੁਝ ਇਹੋ ਜਿਹੀਆਂ ਕਿਤਾਬਾਂ ਦੱਸੀਆਂ ਜਾਣ, ਤੇ ਮੈਨੂੰ ਸਮਝ ਨਹੀਂ ਸੀ ਲੱਗਦੀ ਕਿ ਹਾਲਾਂਕਿ ਇੱਥੇ ਹਜ਼ਾਰਾਂ ਕਿਤਾਬਾਂ ਮੇਰੇ ਕੋਲ ਨੇ, ਵੀ ਉਹਨਾਂ ਚੋਂ ਮੈਂ ਕਿਹੜੀ ਉਹਨਾਂ ਨੂੰ ਕਹਾਂ ਕਿ ਤੁਸੀਂ ਆਹ ਪੜ੍ਹੋ, ਕਿਉਂਕਿ ਹਰ ਕਿਤਾਬ ਦੇ ਵਿੱਚ ਕਿਤੇ ਨਾ ਕਿਤੇ ਸਿੱਖ ਇਤਿਹਾਸ ਜਾਂ ਸਿੱਖ ਫਲਸਫੇ ਦੇ ਬਾਰੇ ਕੋਈ ਨੈਗੇਟਿਵ ਗੱਲ ਮਿਲ ਜਾਂਦੀ ਹੈ। ਤੇ ਅੱਗੇ ਮੈਂ ਕਈ ਵਾਰੀ ਕਹਿਣਾ ਹੁੰਦਾ ਵੀ ਚੁੱਪ ਕਰਕੇ ਕਿਤਾਬ ਚੱਕ ਲੈਂਦੀ ਸੀ, ਪਰ ਹੁਣ ਪਹਿਲਾਂ ਦੇਖਣਾ ਪੈਂਦਾ ਵੀ ਲਿਖੀ ਕਿਹਨੇ ਆ ਤੇ ਕਿਉਂ ਲਿਖੀ ਹੈ, ਕਿਉਂਕਿ ਬਹੁਤਿਆਂ ਦਾ ਬਾਹਰ ਤਾਂ
ਲਿਖਿਆ ਹੁੰਦਾ ਗੁਰੂ ਗੋਬਿੰਦ ਸਿੰਘ ਜੀ ਦਾ ਸੰਪੂਰਨ ਇਤਿਹਾਸ, ਤੇ ਅੰਦਰ ਉਹਨੇ ਆਪਦਾ ਬ੍ਰਾਹਮਣਵਾਦ ਜਾਂ ਐਂਟੀ ਸਿੱਖ ਏਜੰਡਾ, ਜਿਵੇਂ ਹੁਣ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜਿਹੜੀ ਲਾਲਾ ਦੌਲਤ ਰਾਏ ਵਾਲੀ ਕਿਤਾਬ ਆ, ਉਹਦੇ ਵਿੱਚ ਆਪਾਂ ਦੇਖ ਲਓ ਵੀ ਕਿੰਨਾ ਐਂਟੀ ਸਿੱਖ ਜਿਹੜਾ ਹੈਗਾ, ਕਿਉਂਕਿ ਉਹਨਾਂ ਨੇ ਤਾਂ ਗੁਰੂ ਸਾਹਿਬਾਨ ਨੂੰ ਜਾਂ ਸਿੱਖ ਧਰਮ ਨੂੰ ਜਾਂ ਖਾਲਸਾ ਸਿਰਜਣਾ ਨੂੰ ਬਿਲਕੁਲ ਆਰੀਆ ਸਮਾਜੀ ਜਾਂ ਹਿੰਦੂਤਵੀ ਨਜ਼ਰੀਏ ਤੋਂ ਬਿਆਨਿਆ ਹੋਇਆ। ਤੇ ਇਸ ਤਰੀਕੇ ਨਾਲ ਇਸ ਵੇਲੇ ਸਾਡੇ ਕੋਲੇ ਕਿੰਨੀਆਂ ਕੁ ਕਿਤਾਬਾਂ ਨੇ। ਸ਼ੁਕਰ ਕਰਦਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਾਲਿਆਂ ਨੇ ਜਾਂ ਜਿਹੜਾ ਸ਼ਹੀਦ ਆਪਣੇ ਮਿਸ਼ਨਰੀ ਕਾਲਜ ਕੂਚਾ ਨੰਬਰ 5 ਫੀਲਡਗੰਜ ਵਿੱਚ ਲੁਧਿਆਣੇ, ਉਹਨਾਂ ਨੇ ਬਹੁਤ ਸਾਰਾ ਲਿਟਰੇਚਰ ਇਹੋ ਜਿਹਾ ਪੈਦਾ ਕੀਤਾ ਜਿਹਦੇ ਉੱਤੇ ਆਪਾਂ ਯਕੀਨ ਕਰ ਸਕਦੇ ਹਾਂ। ਸਿੱਖ ਇਤਿਹਾਸ ਬਾਰੇ, ਸਿੱਖ ਫਲਸਫੇ ਬਾਰੇ ਸ਼੍ਰੋਮਣੀ ਕਮੇਟੀ ਦੀਆਂ ਵੀ ਕਈ ਕਿਤਾਬਾਂ ਦੇ ਵਿੱਚ ਗੜਬੜਾਂ ਦੇਖ ਪੈਂਦੀਆਂ ਨੇ। ਸੋ ਸਾਡੇ ਕੋਲ ਜਿਹੜਾ ਹੈਗਾ ਬੱਚਿਆਂ ਨੂੰ ਸਹੀ ਸੇਧ ਦੇਣ ਵਾਲਾ ਜਿਹੜਾ ਹੈਗਾ ਉਹ ਵੀ ਬਹੁਤ ਘੱਟ ਮਟੀਰੀਅਲ ਆ। ਪਰ ਜੇ ਆਪਾਂ ਨੂੰ ਕਿਤਾਬਾਂ ਲਿਖਣ ਲਿਖਾਉਣ ਜਾਂ ਉਹਦੇ ਨਾਲੋਂ ਇੱਕ ਸਾਡੇ ਕੋਲ ਜਿਵੇਂ ਕਹਿੰਦੇ ਆ ਵੀ ਇੱਕ ਪੂਰਾ ਸਕੂਲ ਤੋਰਨ ਦੀ ਲੋੜ ਆ, ਜਿੱਥੇ ਅਸੀਂ ਜਿਹੜੇ ਆਪਦੇ ਬੱਚਿਆਂ ਦੇ ਸਕਿੱਲ ਨੂੰ ਵੀ ਡਿਵੈਲਪ ਕਰੀਏ ਤੇ ਵਰਤਾਂਤ ਜਿਹੜਾ ਹੈਗਾ ਸਿੱਖ ਪੱਖੀ ਉਹ ਸਿਰਜਣ ਵਾਲੇ ਪਾਸੇ ਨੂੰ ਆਈਏ। ਇੱਥੇ ਹਾਲ ਇਹ ਆ ਕਿ ਸਿੱਖ ਕੌਮ ਦੇ ਮਨਾਂ ਦੇ ਵਿੱਚ ਇੱਥੇ ਕੁਝ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਆ ਵੀ ਖਾਲਿਸਤਾਨ ਦੀ ਗੱਲ ਕਰਦੇ ਹੋ, ਪਹਿਲਾਂ ਆਹ ਤਾਂ ਠੀਕ ਕਰ ਲਓ, ਪਹਿਲਾਂ ਉਹ ਜਿਹੜਾ ਕੁਝ ਪਿਛਲੇ ਗੁਲਾਮੀ ਦੇ ਦੌਰ ਵਿੱਚ ਸਾਡੇ ਸਿਰ ਮੜਿਆ ਜਾ ਚੁੱਕਾ, ਜਿਹੜਾ ਥੋਪਿਆ ਜਾ ਚੁੱਕਾ, ਜਿਹੜਾ ਗਲਤ ਵਾ। ਜਿਵੇਂ ਹੁਣ ਕਈ ਥਾਵਾਂ ਦੇ ਉੱਤੇ ਕਈ ਲੋਕਾਂ 'ਚ RSS ਵਾਲੇ ਖਿਆਲ ਭਰੇ ਹੋਏ ਨੇ, ਕਈ ਇਹੋ ਜਿਹੇ ਹੈਗੇ ਆ ਜਿਹੜੇ ਜਾਤ ਪਾਤ ਦੇ ਆਧਾਰ ਤੇ ਗੜਬੜਾਂ ਕਰਦੇ ਆ, ਕਈਆਂ 'ਚ ਹੋਰ ਤਰੀਕੇ ਦੀਆਂ ਫਲਸਫੇ ਦੇ ਪੱਧਰ ਤੇ ਕਈ ਜਿਹੜੇ ਕਰਮਕਾਂਡ ਵਿੱਚ ਲੈ ਆਏ। ਇਹ ਜਿਹੜਾ ਸਾਰਾ ਕੁਛ ਆ ਇਹ ਸਿੱਖ ਫਲਸਫੇ ਜਾਂ ਸਿੱਖ ਇਤਿਹਾਸ ਦੇ ਨਜ਼ਰੀਏ ਤੋਂ ਭਾਵੇਂ ਗਲਤ ਆ, ਪਰ ਉਹ ਕਹਿੰਦੇ ਕਿ ਨਹੀਂ ਇਹ ਤੁਹਾਡੇ ਧਰਮ ਦਾ ਹਿੱਸਾ, ਤੁਸੀਂ ਇਹਨੂੰ ਠੀਕ ਕਰੋ। ਮੇਰਾ ਜਾਂ ਮੇਰੇ ਵਰਗੇ ਕੁਝ ਬੰਦਿਆਂ ਦਾ ਹੁੰਦਾ ਵੀ ਜੇ ਖਾਲਿਸਤਾਨ ਬਣ ਜੇ ਇਹਨਾਂ ਤੋਂ 50-60% ਬਿਮਾਰੀਆਂ ਤਾਂ ਪਹਿਲੀ ਰਾਤ ਨੂੰ ਹੀ ਖੜਾ ਛੁੱਟ ਜਾਣਾ। ਬਾਕੀ ਜਿਹੜੀਆਂ ਚੀਜ਼ਾਂ ਨੇ ਉਹ ਜਦੋਂ ਇੱਕ ਆਜ਼ਾਦ ਮੁਲਕ ਦੇ ਵਿੱਚ ਸਿੱਖ ਨਜ਼ਰੀਏ ਤੋਂ ਹਰ ਗੱਲ ਆਏਗੀ ਤਾਂ ਉਹ ਹੌਲੀ ਹੌਲੀ ਜਿਹੜੀਆਂ ਨੇਗੀਆਂ ਪ੍ਰੇਰਨਾ ਦੇ ਨਾਲ ਛੁਡਵਾਈਆਂ ਜਾ ਸਕਦੀਆਂ ਨੇ, ਕਿਉਂਕਿ ਧੱਕਾ ਜਾਂ ਜ਼ਬਰ ਤਾਂ ਚੱਲਦਾ ਨਹੀਂ। ਪਰ ਇੱਥੇ ਤਾਂ ਮਾਹੌਲ ਹੀ ਹੋਰ ਆ, ਬੜੇ ਖਤਰਨਾਕ ਜੇ ਬੜੇ ਤਿੱਖੇ ਜੇ ਲਫ਼ਜ਼ਾਂ 'ਚ ਲਿਖਣਗੇ ਹਜੇ ਤਾਂ ਇਹਦਾ ਖਾਲਿਸਤਾਨ ਬਣਿਆ ਨਹੀਂ, ਇਹ ਐਂ ਕਰਦੇ ਨੇ ਉਹ ਕਹਿੰਦੇ ਨੇ। ਭਾਈ ਜੇਕਰ ਕੋਈ ਆਪਦੇ ਧਰਮ ਵਿੱਚ ਆਈ ਗੜਬੜ ਦੇ ਬਾਰੇ ਬੋਲਦਾ ਤਾਂ ਗਲਤ ਵਾ ਕਹਿੰਦੇ, ਜੇ ਕੋਈ ਸਿੱਖ ਇਤਿਹਾਸ ਦੇ ਉੱਤੇ ਕੋਈ ਗਲਤ ਚੀਜ਼ ਆ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦਾ ਉਹਨੂੰ ਵੀ ਕਹਿੰਦੇ ਗਲਤ ਆ। ਮਤਲਬ ਕਿ ਸਿੱਖ ਜੇ ਇਸ ਗੱਲ ਤੇ ਆਉਂਦੇ ਆ ਵੀ ਪਹਿਲਾਂ ਆਪਾਂ ਖਾਲਿਸਤਾਨ ਸਿਰਜ ਲੈਂਦੇ ਆ ਫਿਰ ਆਪਾਂ ਦੇਖ ਲਾਂਗੇ, ਉਹ ਵੀ ਗਲਤ ਆ। ਸਿੱਖਾਂ ਨੂੰ ਹਿੱਲਣ ਤਾਂ ਤੁਸੀਂ ਦਿੰਦੇ ਨਹੀਂ, ਉੱਪਰ ਦੇ ਏਜੰਡੇ ਸੈੱਟ ਕਰਨ ਬਹਿ ਜਾਂਦੇ ਹੋ ਵੀ ਜੇ ਤੁਸੀਂ ਖਾਲਿਸਤਾਨ ਦੀਆਂ ਗੱਲਾਂ ਕਰਦੇ ਹੋ ਪਹਿਲਾਂ ਆਹ ਤਾਂ ਕਰ ਲਓ ਉਹ ਤਾਂ ਕਰ ਲਓ। ਭਾਈ ਉਹਨਾਂ ਨੇ ਜਿਨ੍ਹਾਂ ਨੇ ਖਾਲਿਸਤਾਨ ਦਾ ਰਾਹ ਫੜਿਆ ਉਹਨਾਂ ਨੇ ਤਾਂ ਤੁਹਾਡੀਆਂ ਮਿੰਨਤਾਂ ਕੀਤੀਆਂ ਨਹੀਂ। ਉਹ ਜੇਕਰ ਉਹ ਗੱਲ ਇੰਨੀ ਸਹੀ ਹੈ ਤਾਂ ਕਰਨ ਦੇ ਲਈ ਸਭ ਤੋਂ ਵੱਧ ਪਹਿਲਾਂ ਉਹਨੂੰ ਕਰਨਾ ਚਾਹੀਦਾ ਜਿਹੜਾ ਕੰਮ ਤੁਸੀਂ ਕਹਿੰਦੇ ਹੋ, ਤੁਸੀਂ ਉਹ ਕਰ ਲਓ। ਜਿਹੜੇ ਖਾਲਿਸਤਾਨ ਦੀ ਗੱਲ ਕਰਦੇ ਉਹਨਾਂ ਨੂੰ ਕਰਦੇ ਰਹਿਣ ਦਿਓ, ਉਹਨਾਂ ਨੂੰ ਐਵੇਂ ਤੁਸੀਂ ਉਹਨਾਂ ਦੇ ਏਜੰਡੇ ਸੈੱਟ ਕਰਨ ਬਹਿ ਜਾਂਦੇ ਹੋ। ਸੋ ਜਿਹੜਾ ਇਹ ਮਾਹੌਲ ਸਿਰਜਿਆ ਜਾ ਰਿਹਾ ਸੋਸ਼ਲ ਮੀਡੀਆ ਦੇ ਰਾਹੀਂ, ਇਹਦੇ ਉੱਤੇ ਸਾਨੂੰ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਕਈ ਸਾਡੇ ਭੈਣ ਭਰਾ ਜਿਹੜੇ ਆ ਉਹ ਇਸ ਟ੍ਰੈਪ 'ਚ ਫਸ ਕੇ ਆਪਦੇ ਧਾਰਾਂ ਦੇ ਜਾਂ ਲਹਿਰ ਦੇ ਹੀ ਉਲਟ ਜਿਹੜੇ ਨੇਗੇ ਉਹ ਹੋ ਜਾਂਦੇ ਆ। ਤੇ ਇੱਥੇ ਇੱਕ ਗੱਲ ਹੋਰ ਆ ਕਿ ਜਿਹੜੇ ਸਿੱਖ ਸੰਘਰਸ਼ ਨਾਲ ਸੰਬੰਧਿਤ ਪਰਿਵਾਰ ਨੇ ਜਾਂ ਭਾਰਤੀ ਹਕੂਮਤੀ ਸਿਸਟਮ ਦੇ ਵਿਕਟਮ ਨੇਗੇ, ਜਾਣੀ ਕਿ ਜਦੋਂ ਹਕੂਮਤੀ ਦਹਿਸ਼ਤਗਰਦੀ ਦੀ ਸਿਖਰ ਹੋਈ ਆ ਖਾੜਕੂ ਲਹਿਰ ਨੂੰ ਦਬਾਉਣ ਦੇ ਨਾਂ ਦੇ ਉੱਤੇ, ਜਦੋਂ ਪੁਲਿਸ ਨੂੰ ਖੁੱਲੇ ਹੱਕ ਦੇਤੇ ਵੀ ਜਿੱਥੇ ਜਿਹੜਾ ਮਿਲਦਾ ਤੁਸੀਂ ਜੋ ਮਰਜ਼ੀ ਕਰੋ, ਉਸ ਦੌਰ ਵਿੱਚ ਬਹੁਤ ਜ਼ੁਲਮ ਹੋਇਆ। ਉਸ ਜ਼ੁਲਮ ਦਾ ਸ਼ਿਕਾਰ ਸਿੱਖ ਕੌਮ ਦੇ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਾਂ ਪਰਿਵਾਰ ਨੇ ਜਿਨ੍ਹਾਂ ਨੂੰ ਆਰਥਿਕ ਤੌਰ ਦੇ ਉੱਤੇ ਮਦਦ ਦੀ ਲੋੜ ਆ। ਬਹੁਤ ਸਾਰੀਆਂ ਜਥੇਬੰਦੀਆਂ ਜਾਂ ਬਹੁਤ ਸਾਰੇ ਸ਼ਖਸੀਅਤਾਂ ਵਿਅਕਤੀ ਇਸ ਕਾਰਜ ਵਿੱਚ ਆਏ। ਮੈਂ ਖੁਦ ਵੀ ਇਸ ਸੇਵਾ ਦਾ ਹਿੱਸਾ ਬਣਿਆ। ਠੀਕ ਆ, ਬਾਅਦ ਚ NIA ਵਾਲਿਆਂ ਨੇ ਜਾਂ ਸਟੇਟ ਸਿਸਟਮ ਨੇ ਕਦੇ ਮਾਲ ਮੰਡੀ ਸੱਦ ਲਿਆ, ਕਦੇ ਦਿੱਲੀ ਜਵਾਬ ਦੇ ਆ ਕੇ ਇਹ ਸਾਰੇ ਚੱਕਰਾਂ ਦੇ ਵਿੱਚ ਫਸ ਕੇ ਉਲਝ ਕੇ ਮੈਨੂੰ ਸਾਰੇ ਭਾਈਚਾਰੇ ਨੇ ਕਿਹਾ ਕਿ ਤੁਸੀਂ ਐਵੇਂ ਤੁਹਾਨੂੰ ਕਿਸੇ ਕੇਸ ਵਿੱਚ ਫਸਾ ਦੇਣਗੇ ਵੀ ਇਹ ਤਾਂ ਜੀ ਸਲੀਪਰ ਸੈੱਲ ਪੈਦਾ ਕਰਦੇ ਆ, ਇਹ ਤਾਂ ਖਾੜਕੂ ਲਹਿਰ ਲਈ ਬੰਦੇ ਪੈਦਾ ਕਰਦੇ ਆ ਤੇ ਥੋੜਾ ਜਿਹਾ ਸਲੀਕੇ ਨਾਲ ਇਹ ਤੋਂ ਅਵੋਇਡ ਕਰ ਜੋ, ਹੋਰ ਬਥੇਰੇ ਆ ਇਸ ਤਰ੍ਹਾਂ ਦੀ ਸੇਵਾ ਕਰਨ ਵਾਲੇ ਸਿੰਘ। ਮੈਂ ਇਹ ਕਹਿਣਾ ਕਿ ਕੌਮ ਨੇ ਕਦੇ ਵੀ ਜਾਣੀ ਕਿ ਇਸ ਗੱਲ ਤੋਂ ਨਾਰਾਜ਼ ਨਹੀਂ ਕੀਤਾ। ਜੇ 1 ਰੁਪਇਆ ਮੰਗਿਆ ਤਾਂ 100 ਰੁਪਇਆ ਮਿਲਦਾ, 100 ਰੁਪਇਆ ਚਾਹੀਦਾ ਹੋਵੇ ਲੱਖ ਰੁਪਇਆ ਮਿਲਦਾ। ਕੌਮ ਤਾਂ ਇਸ ਤਰੀਕੇ ਦੀ ਸਾਡੀ ਹੈ ਕਿ ਜਿਹੜੇ ਸਾਡੇ ਕੌਮ ਦੇ
ਲਈ ਸੇਵਾ ਕਰਨ ਵਾਲੇ ਆ, ਉਹਨਾਂ ਨੂੰ ਇਸ ਗੱਲੋਂ ਪਿੱਠ ਨਹੀਂ ਦਿਖਾਈ ਜਾਂਦੀ, ਕਦੇ ਕਿਸੇ ਨੇ ਦਿਖਾਈ ਨਹੀਂ। ਪਰ ਇਹਦੇ ਬਾਵਜੂਦ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਹੈਗੇ ਆ ਜਿਨ੍ਹਾਂ ਦੀਆਂ ਲੋੜਾਂ ਬਾਰੇ ਜਾਂ ਜਿਨ੍ਹਾਂ ਦੀ ਬਾਹ ਫੜਨ ਦੀ ਹੈਗੀ ਆ ਵੀ ਆਪਾਂ ਨੂੰ ਕੌਮ ਨੂੰ ਕਰਨਾ ਚਾਹੀਦਾ। ਹੁਣ ਜੇਕਰ ਉਹਨਾਂ ਬਾਰੇ ਕੌਮ ਨੂੰ ਦੱਸਣਾ ਹੋਵੇ ਕਿ ਭਾਈ ਫਲਾਣੇ ਪਰਿਵਾਰ ਦੀ ਲੋੜ ਆ ਜਾਂ ਆਹ ਸ਼ਹੀਦ ਪਰਿਵਾਰ ਦੀ ਅਜੇ ਤੱਕ ਕਿਸੇ ਨੇ ਸਾਰ ਨਹੀਂ ਲਈ, ਤੇ ਕਿਰਪਾ ਕਰਕੇ ਆ ਉਹਨਾਂ ਦਾ ਫੋਨ ਨੰਬਰ ਆ ਤੇ ਮੇਰੇ ਇਲਾਕੇ 'ਚ ਤੁਸੀਂ ਉਹ ਕੋਈ ਚੰਗੇ ਸ਼ਬਦਾਂ ਵਿੱਚ ਗੱਲ ਕਹਿਣੀ ਚਾਹੀਦੀ। ਪਰ ਕਈ ਸਾਡੇ ਸੱਜਣ ਜਿਹੜੇ ਨੇ ਉਹ ਇਸ ਤਰੀਕੇ ਨਾਲ ਗੱਲ ਲਿਖਦੇ ਆ ਵੀ ਜਿਵੇਂ ਕਿਸੇ ਨੇ ਜੁਝਾਰੂ ਸਿੰਘਾਂ ਦੀ ਬਾਤ ਹੀ ਨਹੀਂ ਪੁੱਛੀ, ਕਦੇ ਲੋੜਵੰਦਾਂ ਦੀ ਕੋਈ ਬਾਹ ਹੀ ਨਹੀਂ ਫੜੀ, ਵੀ ਮੈਂ ਹੀ ਬਸ ਹੈਗਾ ਜੀ, ਮੈਂ ਦੱਸ ਰਿਹਾ, ਬਾਕੀ ਤਾਂ ਦੁਨੀਆ ਐਵੇਂ ਤੁਰੀ ਫਿਰਦੀ ਆ। ਅੱਜ ਤੱਕ ਕਦੇ ਕਿਸੇ ਨੇ ਕਿਸੇ ਨੂੰ ਪੁੱਛਿਆ ਹੀ ਨਹੀਂਗਾ ਜੀ, ਮੈਂ ਤਾਂ ਬੜਾ ਆਪਦੇ ਆਪ ਨੂੰ ਮਹਾਨ ਜਿਹਾ ਦਰਸਾਉਣਾ ਤੇ ਬਾਕੀ ਕੌਮ ਨੂੰ ਉਹੀ ਕਹਿਣਾ ਕਿ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ, ਇਹ ਬਹੁਤ ਮੰਦਭਾਗਾ ਰੁਝਾਨ। ਦੂਜਾ ਇਹ ਆ ਵੀ ਜਦੋਂ ਸੋਸ਼ਲ ਮੀਡੀਆ ਉੱਤੇ ਜੁਝਾਰੂ ਸਿੰਘਾਂ ਜਾਂ ਪਰਿਵਾਰਾਂ ਦੇ ਜਾਂ ਲੋੜਵੰਦਾਂ ਦੇ ਮਦਦ ਬਾਰੇ ਲਿਖਿਆ ਜਾਂਦਾ, ਉਦੋਂ ਸ਼ਬਦਾਵਲੀ ਇਹੋ ਜਿਹੀ ਲਿਖਣ ਦੀ ਲੋੜ ਆ ਕਿ ਪੜ੍ਹ ਕੇ ਬੰਦੇ ਨੂੰ ਪ੍ਰੇਰਨਾ ਮਿਲੇ ਤੇ ਬੰਦਾ ਕਵੇ ਕਿ ਵਾਕਿਆ ਹੀ ਇਸ ਪਰਿਵਾਰ ਨੂੰ ਆਪਾਂ ਸਹਾਇਤਾ ਕਰੀਏ, ਕਿਉਂਕਿ ਸੱਚੇ ਪਾਤਸ਼ਾਹ ਨੇ ਸਾਡੀ ਕੌਮ ਨੂੰ, ਅਸੀਂ ਤਾਂ ਦੂਜੀਆਂ ਕੌਮਾਂ ਦੇ ਲਈ ਇੰਨਾ ਕਰ ਸਕਦੇ ਹਾਂ, ਆਪਦੀ ਕੌਮ ਲਈ ਕਿਉਂ ਨਹੀਂ ਕਰ ਸਕਦੇ। ਪਰ ਕੁਝ ਸੱਜਣ ਜਿਹੜੇ ਨੇ ਉਹ ਇਉਂ ਲਿਖਦੇ ਆ ਜਿਵੇਂ ਉਹਨਾਂ ਦਾ ਏਜੰਡਾ ਇਹ ਹੋਵੇ ਕਿ ਆਪਾਂ ਜੁਝਾਰੂ ਸਿੰਘਾਂ ਦੇ ਮਦਦ ਹੋਵੇ ਨਾ ਹੋਵੇ, ਪਰ ਆਪਾਂ ਖਾਲਿਸਤਾਨੀ ਲਹਿਰ ਦੇ ਖਿਲਾਫ ਲੋਕਾਂ ਦੇ ਦਿਲ ਦਿਮਾਗ ਦੇ ਵਿੱਚ ਨਫ਼ਰਤ ਭਰਨੀ ਆ ਕਿ ਐਵੇਂ ਨਾ ਇਹਨਾਂ ਕੰਮਾਂ 'ਚ ਆ ਜਾਓ, ਪੱਟੇ ਜਾਓਗੇ, ਲੁੱਟੇ ਜਾਓਗੇ, ਕੋਈ ਨਹੀਂ ਪੁੱਛਦਾ। ਏਦਾਂ ਦਾ ਮਾਹੌਲ ਜਿਹੜਾ ਹੈਗਾ ਉਹ ਬਣਾਉਣ ਦੇ ਯਤਨ ਜਿਹੜੇ ਨੇ ਉਹ ਹੁੰਦੇ ਆ। ਮੈਂ ਇਹ ਮੰਨਦਾ ਹਾਂ ਕਿ ਬਹੁਤ ਸਾਰੇ ਪਰਿਵਾਰ, ਕਿਉਂਕਿ ਹਜ਼ਾਰਾਂ ਪਰਿਵਾਰ ਜਿਹੜੇ ਆ ਇਸ ਲਹਿਰ ਦੇ ਕਰਕੇ ਜਿਹੜੇ ਨੇ ਉਹ ਲੀਹ ਤੋਂ ਲੱਥ ਗਏ, ਉਹਨਾਂ ਦੀ ਮਦਦ ਕਰਨ ਦੀ ਲੋੜ ਹੈ। ਪਰ ਉਹਨਾਂ ਦੀ ਸਾਰੀ ਕਹਾਣੀ ਨੂੰ ਸੁਚੱਜੇ ਲਫ਼ਜ਼ਾਂ ਵਿੱਚ ਲਿਖ ਕੇ ਉਹਨਾਂ ਦੀ ਮਦਦ ਕਰਵਾਉਣੀ ਚਾਹੀਦੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਪਰ ਇਉਂ ਲਿਖਣਾ ਜਿਵੇਂ ਮਤਲਬ ਕਿ ਵੀ ਪੜ੍ਹਨ ਵਾਲਾ ਬੰਦਾ ਕਵੇ ਸ਼ੁਕਰ ਆ ਆਪਾਂ ਅੱਜ ਤੱਕ ਇਹੋ ਜਿਹੇ ਕਿਸੇ ਸੰਘਰਸ਼ ਦਾ ਹਿੱਸਾ ਨਹੀਂ ਬਣੇ, ਨਹੀਂ ਤਾਂ ਆਪਾਂ ਵੀ ਰੁਲ ਜਾਣਾ ਸੀ। ਏਦਾਂ ਨਹੀਂ ਚਾਹੀਦਾ। ਜੇਕਰ ਤਾਂ ਇਹ ਪੋਸਟਾਂ ਲਿਖਣ ਵਾਲਿਆਂ ਦਾ ਇਰਾਦਾ ਹੀ ਇਹ ਆ ਵੀ ਆਪਾਂ ਤਾਂ ਜੀ ਖਾਲਿਸਤਾਨ ਵਿਰੋਧੀ ਮਾਹੌਲ ਸਿਰਜਣਾ, ਇਹਦਾ ਏਜੰਡਾ ਹੀ ਇਹ ਆ ਕਿ ਹਰ ਸਿੱਖ ਦੇ ਦਿਲ ਦਿਮਾਗ ਵਿੱਚ ਖਾਲਿਸਤਾਨ ਦੇ ਖਿਲਾਫ ਨਫ਼ਰਤ ਪੈਦਾ ਕਰਨੀ, ਫੇਰ ਤਾਂ ਇਹ ਕੰਮ ਭਾਈ ਤੁਸੀਂ ਠੀਕ ਕਰ ਰਹੇ ਹੋ, ਫਿਰ ਤਾਂ ਤੁਸੀਂ ਸਹੀ ਚੱਲ ਰਹੇ ਹੋ, ਫਿਰ ਤੁਹਾਨੂੰ ਕੀ ਕਹਿਣਾ। ਪਰ ਜੇਕਰ ਤੁਹਾਡੇ ਮਨ ਵਿੱਚ ਇਹ ਆ ਕਿ ਨਹੀਂ ਮੇਰਾ ਖਾਲਿਸਤਾਨ ਦੇ ਖਿਲਾਫ ਨਹੀਂ ਹੈਗਾ, ਮੈਂ ਤਾਂ ਇਹ ਚਾਹੁੰਦਾ ਕਿ ਇਹਨਾਂ ਲੋੜਵੰਦਾਂ ਦੀ ਮਦਦ ਕੀਤੀ ਜਾਵੇ, ਫਿਰ ਥੋੜਾ ਜਿਹਾ ਆਪਾਂ ਨੂੰ ਸੋਚਣਾ ਪਊਗਾ ਕਿ ਕਿਹੜੇ ਲਹਿਜੇ 'ਚ ਕਿਹੜੇ ਸ਼ਬਦ ਵਰਤੇ ਜਾਣ। ਜਲੀਲ ਕਰਨ ਵਾਲਾ ਲਹਿਜਾ, ਮਾਨਸਿਕਤਾ ਨੂੰ ਦੁਖੀ ਕਰਨ ਵਾਲਾ ਲਹਿਜਾ, ਸਿੱਖਾਂ ਜਿਵੇਂ ਤੁਸੀਂ ਬਾਂਹ ਮਰੋੜ ਕੇ ਕਿਸੇ ਦੀ ਜੇਬ ਚੋਂ ਕਹੋ ਵੀ ਕੱਢ ਪੈਸੇ ਇੱਥੇ ਤੂੰ ਫਲਾਣੇ ਨੂੰ ਦਿੱਤੇ ਨੇ, ਤੂੰ ਕੋਈ ਬੰਦਾ, ਇਹ ਕੋਈ ਤਰੀਕਾ ਨਹੀਂ। ਸੱਚੇ ਪਾਤਸ਼ਾਹ ਨੇ ਸਾਨੂੰ ਬਹੁਤ ਕੁਝ ਜਿਹੜਾ ਹੈਗਾ ਉਹ ਬਖਸ਼ਿਆ। ਪਿਛਲੇ 30-35 ਸਾਲਾਂ 'ਚ ਅਸੀਂ ਇਹ ਵੀ ਗੱਲ ਸੁਣਦੇ ਆਏ ਆ ਵੀ ਕਰੋੜਾਂ ਰੁਪਏ ਖਾ ਲਏ ਜੀ ਲੋਕਾਂ ਨੇ ਸੰਘਰਸ਼ ਦੇ ਨਾਂ ਤੇ, ਪਰ ਫੇਰ ਕਿਹੜਾ ਕੌਮ ਕੋਲੇ ਕੁਝ ਖਤਮ ਹੋ ਗਏ ਖਜ਼ਾਨੇ। ਮੈਂ ਇਹ ਕਹਿਣਾ ਹੈਗਾ ਕਿ ਚੋਰ ਡਾਕੂ ਜਿਹੜੇ ਨੇ, ਠੱਗ ਜਿਹੜੇ ਨੇ, ਗਦਾਰ ਜਿਹੜੇ ਨੇ, ਉਹ ਚਾਹੇ ਜਿੰਨਾ ਮਰਜ਼ੀ ਜਿਹੜਾ ਹੈਗਾ ਕੌਮ ਦੇ ਨਾਂ ਤੇ ਇਸ ਤਰੀਕੇ ਨਾਲ ਕਰ ਲੈਣ, ਇਹਦੇ ਬਾਵਜੂਦ ਵੀ ਪੰਥ ਕਦੇ ਜਿਹੜਾ ਹੈਗਾ ਉਹ ਇਸ ਸਥਿਤੀ ਵਿੱਚ ਨਹੀਂ ਆ ਸਕਦਾ ਕਿ ਸਾਡੇ ਕੋਲ ਤਾਂ ਦਵਾਨੀ ਨਹੀਂ। ਜਿਨ੍ਹਾਂ ਲੋੜਵੰਦਾਂ ਦੀ ਮਦਦ ਕਰਾਉਣ ਦੇ ਲਈ ਅੱਜ ਅਪੀਲਾਂ ਕਰਨੀਆਂ ਪੈ ਰਹੀਆਂ ਨੇ, ਉਹਨਾਂ ਪ੍ਰਤੀ ਇਹ ਨਹੀਂ ਕਿ ਕਦੇ ਕਿਸੇ ਨੂੰ ਕੁਝ, ਇਹ ਆ ਕਿ ਉਹਨਾਂ ਪਰਿਵਾਰਾਂ ਨੇ ਜਦੋਂ 10 ਸਾਲ ਪਹਿਲਾਂ ਸੋਸ਼ਲ ਮੀਡੀਆ ਦਾ ਜਦੋਂ ਜ਼ਮਾਨਾ ਸੀ, 2012, 13, 14, 15, 4-5 ਸਾਲ ਤਾਂ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਉੱਤੇ ਹਰ ਇੱਕ ਪਰਿਵਾਰ ਨੂੰ ਕਹਿੰਦੇ ਸੀ ਅਸੀਂ ਵੀ ਦੱਸੋ ਤਾਂ ਸਹੀ। ਮੇਰੇ ਕੋਲੇ ਲਿਫਾਫਾ ਜਿਹਾ ਟੰਗਿਆ ਹੁੰਦਾ ਸੀ, ਉਹਦੇ 'ਚ ਲੱਖ ਰੁਪਈਆ ਤਾਂ ਆਰਾਮ ਨਾਲ ਹੀ ਪਿਆ ਹੁੰਦਾ ਸੀ, ਤੇ ਜਿਹੜੇ ਸਾਡੇ ਭੈਣ ਭਰਾ ਸੀ ਉਹ ਕਹਿੰਦੇ ਸੀ ਭਾਜੀ 20-25 ਹਜ਼ਾਰ ਤੋਂ ਘੱਟ ਤਾਂ ਕਿਸੇ ਨੂੰ ਦਿਆ ਨਾ ਕਰੋ। ਅੱਜ ਕੱਲ ਹੁਣ ਤਾਂ ਉਹਦੇ ਨੂੰ ਵੀ ਜ਼ਿਆਦਾ ਮਦਦ ਦੀ ਲੋੜ। ਪਰ ਜਦੋਂ ਕੌਮ ਸਭ ਕੁਝ ਕਰਨ ਕਰਾਉਣ ਨੂੰ ਤਿਆਰ ਹੋਵੇ ਤੇ ਜੇਕਰ ਫਿਰ ਵੀ ਕਿਸੇ ਪਰਿਵਾਰ ਦੀ ਲੋੜ ਆ, ਉਹਨੇ ਉਹਨਾਂ ਵੇਲਿਆਂ ਦੇ ਵਿੱਚ ਨਹੀਂ ਆਪਦਾ ਪੱਖ ਪੇਸ਼ ਕੀਤਾ ਜਦੋਂ ਪੂਰਾ ਕੰਮ ਸਿਖਰ ਤੇ ਸੀ, ਤਾਂ ਹੁਣ ਕਿਹੜਾ ਇੱਥੇ ਮਤਲਬ ਜਿਹੜਾ ਹੈਗਾ ਕੰਮ ਖਤਮ ਹੋ ਗਿਆ। ਅਜੇ ਵੀ ਕੌਮ ਕੋਲੇ ਸਭ ਕੁਝ ਆ। ਦੂਰ ਦਰਾਡੇ ਬਾਹਰਲੇ ਮੁਲਕਾਂ 'ਚ ਸਾਡੇ ਇਹੋ ਜਿਹੇ ਸੱਜਣ ਹੈਗੇ ਆ ਜਿਹੜੇ ਅੱਜ ਵੀ ਕਹਿੰਦੇ ਆ ਕਿ ਭਾਈ ਸਾਹਿਬ ਦੱਸੋ। ਪਿੱਛੇ ਜੇ ਜਦੋਂ ਮੈਂ ਇੱਕ ਵਾਰੀ ਸਾਰਾ ਇਸ ਸਿੱਖ ਸੰਘਰਸ਼ ਦੇ ਲੋੜਵੰਦ ਪਰਿਵਾਰਾਂ ਦੀ ਜਾਂ ਹਕੂਮਤ ਦੇ ਸਤਾਏ ਪਰਿਵਾਰਾਂ ਦੀ ਮਦਦ ਦਾ ਇਹ ਸਾਰਾ ਕੁਝ ਛੱਡ ਦਿੱਤਾ, ਉਸ ਤੋਂ ਬਾਅਦ 'ਚ ਇੱਕ ਸ਼ਹੀਦ ਸਿੰਘ ਦੀ ਬੇਟੀ ਦਾ ਮਸਲਾ ਆ ਗਿਆ ਕਿ ਉਹਨਾਂ ਦਾ ਆਨੰਦ ਕਾਰਜ ਦੀ ਗੱਲ ਸੀ,
और मैं वो सारी गल नूं एक बारी विचाले गैप मैं पोस्ट फेसबुक के उत्ते लिखी, मना मूंह सच्चे पातशाह की कृपा नाल रुपया आया सारा खर्च वर्च करके फिर भी 3-4 लाख रुपया बच गया, ਜਿਹੜਾ उस लड़के ਨੂੰ ਤੇ ਉਹਦੀ ਮਾਂ ਨੂੰ, क्योंकि ਸਿੰਘ ਦਾ ਸ਼ਹੀਦ ਹੋਇਆ ਸੀ, ਦੋਨਾਂ ਨੂੰ ਅੱਧੋ ਅੱਧ ਕਰਕੇ ਉਹਨਾਂ ਨੂੰ ਬੈਂਕ 'ਚ ਉਹਨਾਂ ਦਾ ਖਲਵਾਤਾ ਵੀ ਤੁਸੀਂ ਆਪਦੇ ਕੋਲ ਰੱਖੋ, ਤੁਹਾਨੂੰ ਬਾਅਦ 'ਚ ਲੋੜ ਪੈਂਦੀ ਰਹਿਣੀ। ਭਾਈ ਸਾਹਿਬ ਭਾਈ ਬੇਅੰਤ ਸਿੰਘ ਜਿਨ੍ਹਾਂ ਦਾ ਅੱਜ ਸ਼ਹੀਦੀ ਦਿਹਾੜਾ, ਉਹਨਾਂ ਦਾ ਬੇਟਾ ਜਸਵਿੰਦਰ ਸਿੰਘ ਆ ਜਿਹੜਾ, ਉਹਨੇ ਉਹਦੇ ਸ਼ਹੀਦ ਭਾਈ ਬੇਅੰਤ ਸਿੰਘ ਦੇ ਨਾਂ ਦੇ ਉੱਤੇ ਜਿਹੜੀ ਸੰਸਥਾ ਬਣਾਈ ਹੋਈ ਆ, ਉਹਨਾਂ ਵੱਲੋਂ ਵੀ ਮੈਨੂੰ ਆਇਆ ਉਦੋਂ ਫੋਨ, ਜੱਸੀ ਭਾਈ ਜਸਵਿੰਦਰ ਸਿੰਘ ਜੱਸੀ ਜਿਹੜਾ ਬੇਟਾ ਭਾਈ ਸਾਹਿਬ ਦਾ ਭਾਈ ਬੇਅੰਤ ਸਿੰਘ ਦਾ, ਉਹਨਾਂ ਨੇ ਕਿਹਾ ਕਿ ਜਿੰਨਾ ਇਹ ਬੇਟੀ ਇਹ ਨਾ ਕਵੇ ਕਿ ਜੇ ਮੇਰਾ ਪਾਪਾ ਅੱਜ ਹੁੰਦਾ ਤੇ ਇਹ ਜਿਹੜੀ ਵੀ ਚੀਜ਼ ਤੇ ਹੱਥ ਰੱਖੇ ਤੁਸੀਂ ਭਾਜੀ ਲੈ ਦੇਣੀ ਹੈ। ਮੈਂ ਇੱਥੋਂ ਦੱਸਣਾ ਚਾਹੁੰਦਾ ਵੀ ਫਤਿਹਗੜ੍ਹ ਸਾਹਿਬ ਇਲਾਕੇ ਦੇ ਵਿੱਚ ਉਸ ਬੱਚੀ ਦੇ ਆਨੰਦ ਕਾਰਜ, ਉੱਥੇ ਉਹਦੇ ਸਹੁਰਾ ਪਰਿਵਾਰ ਤੇ ਇੱਥੋਂ ਅੰਮ੍ਰਿਤਸਰੋਂ 11,000 ਰੁਪਏ ਦਾ ਤਾਂ ਇਕੱਲਾ ਟਰਾਲੇ ਦਾ ਕਿਰਾਇਆ ਸੀਗਾ, ਜਿਹਦੇ ਵਿੱਚ ਉਹ ਸਮਾਨ ਵੱਡਾ ਘੋੜਾ ਜਿਹਨੂੰ ਕਹਿੰਦੇ ਆ ਉਹ ਚ ਰੱਖ ਕੇ ਲੈ ਕੇ ਗਏ ਤੇ ਉੱਥੇ ਸਾਰਾ ਜਿਹੜਾ ਅਸੀਂ ਰਸਮਾਂ ਕੀਤੀਆਂ। ਤਾਂ ਮੈਂ ਇਹ ਕਹਿਣਾ ਹੈਗਾ ਕਿ ਸਾਡੀ ਕੌਮ ਅੱਜ ਵੀ ਉਹਨਾਂ ਸਾਰੇ ਲੋੜਵੰਦਾਂ ਦੀ, ਸ਼ਹੀਦਾਂ ਦੀ, ਪਰ ਪਤਾ ਨਹੀਂ ਕਿਉਂ ਕੁਝ ਸੱਜਣ ਜਿਹੜੇ ਆ ਉਹ ਜਾਣ ਬੁੱਝ ਕੇ ਖਾਲਿਸਤਾਨੀ ਲਹਿਰ ਨੂੰ ਜਾਂ ਖਾਲਿਸਤਾਨੀ ਸੰਘਰਸ਼ ਨੂੰ ਨੀਵਾਂ ਦਿਖਾਉਣ ਦੇ ਲਈ ਜਿਵੇਂ ਲਿਖ ਰਹੇ ਹੋਣ, ਇਸ ਤਰੀਕੇ ਨਾਲ ਲਿਖਦੇ ਆ ਵੀ ਕੋਈ ਨਹੀਂ ਪੁੱਛਦਾ, ਓਏ ਜਾਓ ਫਲਾਣੇ ਧਮਕਾਣੇ। ਕੁਛ ਇਹੋ ਜਿਹੇ ਮਸਲੇ ਵੀ ਹੁੰਦੇ ਆ ਜਿਹੜਾ ਜਦੋਂ ਸਾਡੇ ਸਾਹਮਣੇ ਸੋਸ਼ਲ ਮੀਡੀਆ ਤੇ ਲਿਖੀ ਜਾਂਦੀ ਹੈ ਗੱਲ, ਉਹ ਹੋਰ ਹੁੰਦੀ ਆ, ਗਰਾਊਂਡ ਰਿਐਲਿਟੀ ਕੁਝ ਹੋਰ ਹੁੰਦੀ ਹੈ। ਪਰ ਲਿਖਣ ਵਾਲੇ ਨੇ ਜਾਣ ਬੁੱਝ ਕੇ ਪੂਰੀ ਸ਼ੈਤਾਨੀ ਨਾਲ, ਕਿਉਂਕਿ ਉਹਦੀ ਤਾਂ ਮਨ ਵਿੱਚ ਮੈਲ ਹੁੰਦੀ ਆ, ਉਹ ਜਿਹੜੇ ਸਾਡੇ ਭੈਣ ਭਰਾ ਇਸ ਤਰੀਕੇ ਦੇ ਚੱਕਰਾਂ 'ਚ ਉਲਝ ਕੇ ਲਹਿਰ ਦੇ ਖਿਲਾਫ ਇੱਕ ਮਾਹੌਲ ਸਿਰਜ ਰਹੇ ਨੇ, ਉਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਦੁਨੀਆ ਭਰ ਦੇ ਵਿੱਚ ਹਰ ਘਰ ਵਿੱਚ, ਹਰ ਵਿਅਕਤੀ ਵਿੱਚ ਗੁਣ ਵੀ ਹੁੰਦੇ ਆ, ਔਗਣ ਵੀ ਹੁੰਦੇ ਆ। ਸਾਡੀ ਕੌਮ ਦੇ ਵੀ ਕੁਝ ਬੰਦਿਆਂ 'ਚ ਗੜਬੜਾਂ ਹੋਣਗੀਆਂ, ਸਾਡੀ ਕੌਮ ਦੇ ਆਜ਼ਾਦੀ ਸੰਘਰਸ਼ ਨਾਲ ਸੰਬੰਧਿਤ ਲੋਕਾਂ ਦੇ ਵਿੱਚ ਵੀ ਬਹੁਤ ਵੱਡੇ ਘਾਟਾਂ ਜਾਂ ਕਮਜ਼ੋਰੀਆਂ ਹੋਣਗੀਆਂ, ਪਰ ਕੁਝ ਸਾਨੂੰ ਸੋਚਣਾ ਚਾਹੀਦਾ। ਜਿਵੇਂ ਆਪਾਂ ਜਿਸ ਪਰਿਵਾਰ 'ਚ ਰਹਿੰਦੇ ਹੋਈਏ, ਮੰਨ ਲਓ ਮੇਰੇ ਵੱਡੇ ਭਰਾ ਨਾਲ ਕਿਸੇ ਗੱਲੋਂ ਨਹੀਂ ਬਣਦੀ, ਜਾਂ ਗੌਣ ਮੇਰੇ 'ਚ ਘੱਟ ਆ ਜਾਂ ਉਹਦੇ 'ਚ, ਜਾਂ ਮੇਰਾ ਜਿਹੜਾ ਚਾਚਾ ਉਹਦੇ ਨਾਲ ਖੜਵੈਂ ਹੋ ਗਈ, ਜਾਂ ਹੋਰ ਕੋਈ ਕਲੇਸ਼ ਆ ਭੈਣ ਭਰਾਵਾਂ ਦਾ, ਇਸ ਗੱਲ ਕਰਕੇ ਮੈਂ ਪੂਰੇ ਘਰ ਨੂੰ, ਮੇਰੇ ਪੂਰੇ ਪਰਿਵਾਰ ਨੂੰ ਗਲਤ ਨਾ ਕਵਾਂ। ਮੈਂ ਜਿਹਦੇ ਨਾਲ ਮੇਰਾ ਮਸਲਾ ਉਹਦੇ ਤੱਕ ਗੱਲ ਰੱਖਾਂ, ਔਰ ਉਹ ਮਸਲੇ ਹੁੰਦੇ ਵੀ ਇਹੀ ਨੇ ਕਿ ਅਸੀਂ ਕਦੇ ਨਾ ਕਦੇ ਠੀਕ ਹੋ ਹੀ ਜਾਣੇ ਹੁੰਦੇ ਨੇ। ਪਰ ਪੂਰੀ ਦੀ ਪੂਰੀ ਕੌਮ ਨੂੰ ਜਾਂ ਕੌਮ ਦੇ ਸੰਘਰਸ਼ ਨੂੰ ਨੀਵਾਂ ਦਿਖਾਉਣਾ, ਮਾਹੌਲ ਬਣਾਉਣਾ ਕਿ ਲੋਕ ਕਹਿਣ ਕਿ ਇਹਨਾਂ ਕੰਮਾਂ 'ਚ ਕੁਛ ਨਹੀਂ ਰੱਖਿਆ, ਇਹ ਤਾਂ ਬਿਲਕੁਲ ਹੀ ਬੇਲੋੜੀ ਤੇ ਬਹੁਤ ਮੰਦਭਾਗੀ ਗੱਲ ਆ। ਔਰ ਇਸ ਸੋਚ ਦੇ ਬਾਰੇ ਸਾਨੂੰ ਸਾਰਿਆਂ ਨੂੰ ਸੋਚਣਾ ਪਊਗਾ ਕਿ ਇਹ ਗੱਲਾਂ ਕਿਉਂ ਕੀਤੀਆਂ ਜਾ ਰਹੀਆਂ। ਜਿਹੜੇ ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਉਹਨਾਂ ਨੂੰ ਪਤਾ ਨਹੀਂ ਕਿਉਂ ਲੱਗਦਾ ਕਿ ਹਰ ਖਾਲਿਸਤਾਨੀ ਨੂੰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕਰੋ, ਜਦੋਂ ਕਿ ਬਹੁਤੇ ਜਿਹੜੇ ਪੰਥਕ ਸਫਾਂ 'ਚ ਵਿਚਰਦੇ ਅਸੀਂ ਜਾਣਦੇ ਆ, ਉਹ ਆਪ ਵਿਚਾਰੇ ਹੈਂਡ ਟੂ ਮਾਊਥ। ਜਿਹੜੇ ਬੰਦੇ ਬਾਹਰਲੇ ਮੁਲਕਾਂ 'ਚੋਂ ਵੀ, ਉਹ ਵੀ ਕੋਈ ਟਰਾਲਾ ਚਲਾਉਂਦਾ, ਕੋਈ ਕਾਰ ਚਲਾਉਂਦਾ, ਉਹ ਦਸਵੰਧ ਕੱਢਦਾ, ਜਦੋਂ ਉਹ ਸੋਸ਼ਲ ਮੀਡੀਆ ਤੇ ਪੋਸਟਾਂ ਪੜ੍ਹਦੇ ਆ, ਉਹ ਜਦੋਂ ਮੇਰੇ ਤੇਰੇ ਵਰਗਿਆਂ ਨੂੰ ਪੁੱਛਦੇ ਆ ਤੇ ਉਹਨਾਂ ਨੂੰ ਉਹ ਕਈ ਵਾਰ ਪਿੱਛੇ ਜੇ ਇੱਕ ਸਿੰਘ ਨੇ ਕਿਸੇ ਨਾਮਵਰ ਜੁਝਾਰੂ ਸਿੰਘ ਦੇ ਘਰ ਲਈ ਮਾਇਆ ਦਾ ਮੈਨੂੰ ਕਿਹਾ ਵੀ ਮੇਰੇ ਪਰਿਵਾਰ ਨੇ ਆਉਣਾ ਤੇ ਤੁਸੀਂ ਘੁਮਾਣ ਜੀ ਨਾਲ ਜਾ ਕੇ, ਮੇਰੇ ਤੋਂ ਨਿਕਲ, ਪਰਿਵਾਰ ਸਾਡੇ ਵੀ ਘਰੇਲੂ ਮੁਸ਼ਕਲਾਂ ਹੁੰਦੀਆਂ, ਕਈ ਵਾਰੀ ਮਜਬੂਰੀਆਂ ਨੇ ਨਹੀਂ ਨਿਕਲ ਹੋਇਆ, ਤੇ ਪਰ ਮੈਂ ਉਸ ਬੰਦੇ ਦੇ, ਉਸ ਭਰਾ ਦੇ ਬਾਰੇ ਜਾਣਨਾ ਜਿਹਨੇ ਆਪਦਾ ਸੰਬੰਧ ਜਿਹੜਾ ਸੀ ਉਹ ਰੱਖਿਆ ਕਿ ਆਪਾਂ ਜਦੋਂ ਪੰਜਾਬ ਮੇਰੀ ਭੈਣ ਜਾਊਗੀ ਉਹਨੂੰ ਮੈਂ ਭੇਜ ਦੂੰਗਾ ਤੇ ਉਹ ਜਾ ਕੇ ਉੱਥੇ ਲੋੜਵੰਦ ਪਰਿਵਾਰ ਨੂੰ ਦੇ ਕੇ ਆਊ। ਤਾਂ ਜਿਹੜੇ ਇਹ ਸਾਰਾ ਹੈਗਾ ਵਾ ਸ਼ਹੀਦ ਪਰਿਵਾਰਾਂ ਦੀ ਜਾਂ ਹਕੂਮਤ ਦੇ ਸਤਾਏ ਹੋਏ ਪਰਿਵਾਰਾਂ ਦੀ ਮਦਦ ਦਾ ਪ੍ਰੋਜੈਕਟ, ਇਹਦੇ ਬਹਾਨੇ ਸਿੱਖ ਸੰਘਰਸ਼ ਵਿਰੋਧੀ ਮਾਹੌਲ ਸਿਰਜਣਾ, ਇਹ ਬਹੁਤ ਮਾੜੀ ਗੱਲ। ਦੂਜੇ ਪਾਸੇ ਇਸ ਮਸਲੇ ਤੋਂ ਹਟ ਕੇ ਆਪਾਂ ਇੱਕ ਹੋਰ ਗੱਲ ਜਿਹੜੀ ਆ ਕਰਨੀ ਚਾਹੁੰਦੇ ਆ, ਉਹ ਹੈਗਾ ਕਿ ਬੀਬੀ ਜਗੀਰ ਕੌਰ ਦਾ ਮਸਲਾ ਅੱਜ ਅਖਬਾਰਾਂ 'ਚ ਸਾਰਿਆਂ 'ਚ ਆ ਚੁੱਕਿਆ। ਆਪਾਂ 2-3 ਦਿਨ ਪਹਿਲਾਂ ਇਸ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਕਿ ਬੀਬੀ ਜਗੀਰ ਕੌਰ ਜਿਹੜੀ ਆ ਉਹ ਭਾਜਪਾ ਦੇ ਰਾਹੀਂ, ਆਪਾਂ ਪਹਿਲਾਂ ਤਾਂ ਕਹਿੰਦੇ ਹੁੰਦੇ ਸੀ ਨਾ ਭਾਜਪਾ RSS ਦਖਲਅੰਦਾਜ਼ੀ ਕਰ, ਉਦੋਂ ਦੇਖੋ ਅਕਾਲੀ ਭਾਜਪਾ ਗੱਠਜੋੜ ਸੀ। ਜੇ ਅਕਾਲੀ ਦਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਥਾਪੇ ਤੇ ਗਾਂ ਉਹ ਜਥੇਦਾਰ ਥਾਪਣ, ਤੇ ਆਪਾਂ ਉਦੋਂ ਵਿਰੋਧ ਕੀਤਾ ਹੁੰਦਾ ਕਿ ਜਦੋਂ ਤੁਸੀਂ ਪੰਥਕ ਨਹੀਂ ਰਹੇ,
ਜਦੋਂ ਤੁਸੀਂ ਪੰਜਾਬੀ ਪਾਰਟੀ ਬਣ ਗਏ ਫਿਰ ਤੁਹਾਡਾ ਹੱਕ ਨਹੀਂ ਬਣਦਾ, ਤਾਂ ਗੱਲ ਹੋਰ ਸੀ। ਪਰ ਆਪਾਂ ਹੁਣ ਭਾਜਪਾ ਨੇ ਇਹ ਰਾਹ ਫੜ ਲਿਆ। ਹੁਣ ਭਾਜਪਾ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਜੇ ਆਪਦੇ ਹੱਥ ਵਿੱਚ ਲੈਣ ਵਿੱਚ ਸਫਲ ਹੋ ਗਈ ਤਾਂ ਉਹ ਅਕਾਲ ਤਖਤ ਦੇ ਜਥੇਦਾਰ ਵੀ ਆਪਦੇ ਥਾਪਣਗੇ। ਆਪਾਂ ਹੁਣ ਤੱਕ ਤਾਂ ਕਹਿੰਦੇ ਹੁੰਦੇ ਸੀ ਨਾ ਕਿ ਜੀ ਅਕਾਲ ਤਖਤ ਤੱਕਰ RSS ਦੀ ਚੱਲਦੀ ਆ, ਪਰ ਹੁਣ ਤਖਤਾਂ ਦੇ ਜਥੇਦਾਰ ਜਦੋਂ ਉਹਨਾਂ ਦੇ ਥਾਪੇ ਹੋਏ ਪ੍ਰਧਾਨਾਂ ਨੇ ਥਾਪਣੇ ਆ ਤਾਂ ਸਮਝ ਲਓ ਵੀ ਕਿੰਨੀ ਵੱਡੀ ਗੜਬੜ ਹੋਣ ਜਾ ਰਹੀ ਹੈ। ਇੱਕ ਪਾਸੇ ਆਪਾਂ ਸਾਰਾ ਸਿੱਖ ਜਗਤ ਇਹ ਮੰਨਦੇ ਆ ਕਿ ਬਾਦਲ ਪਰਿਵਾਰ ਨੇ ਜਾਂ ਸੁਖਵੀਰ ਨੇ ਹੈਂਕੜ ਵਿੱਚ ਆ ਕੇ, ਸੱਤਾ ਦੇ ਹੰਕਾਰ ਵਿੱਚ ਆ ਕੇ ਇਹੋ ਜਿਹੇ ਹਾਲਾਤ ਬਣਾਤੇ ਕਿ ਆਪਾਂ ਸਾਰੇ ਦੇ ਸਾਰੇ ਚਾਹੁੰਦੇ ਆ ਕਿ ਜਿੰਨਾ ਟਾਈਮ ਇਹ ਕੌਮ ਦੇ ਗਲੋਂ ਨਹੀਂ ਨਾ ਲੈਂਦੇ ਉਹਨਾਂ ਟਾਈਮ ਸਾਡਾ ਕੁਝ ਬਣਨਾ ਨਹੀਂ। ਹੁਣ ਜੇ ਉਹਨਾਂ ਨੂੰ ਲਾਉਣ ਹੀ ਤੁਰੇ ਆ ਤਾਂ ਕੌਣ ਲਾਉਣ ਤੁਰੇ ਆ? RSS ਵਾਲੇ, BJP ਵਾਲੇ। ਉਹਨਾਂ ਦੀ ਮਦਦ ਤੋਂ ਬਿਨਾਂ ਕਹਿੰਦੇ ਜੀ ਇਹ ਗਲੋਂ ਨਹੀਂ ਲੈਣੇ, ਤੇ ਗਲੋਂ ਤਾਂ ਬਾਦਲ ਕੇ ਲੈ ਚੱਲੇ ਆ, ਲੈਣਗੇ, ਲੈ ਜਾਣਗੇ। ਪਰ ਜਿਹੜਾ ਕੁਛ ਇਹਦੇ ਬਾਅਦ ਵਿੱਚ ਹੋਣ ਦੇ ਅਸਾਰ ਨੇ ਉਹ ਹੋਰ ਵੀ ਜ਼ਿਆਦਾ ਔਖੇ ਲੱਗਦੇ ਆ। ਆਪਣੀ ਕੌਮ ਜਿਹੜੀ ਆ ਉਹਨੂੰ ਪਹਿਲਾਂ ਹੀ ਬਹੁਤ ਪਾਸਿਓਂ ਸਮੱਸਿਆਵਾਂ ਨੇ, ਘੇਰਾਬੰਦੀ ਆ, ਤੇ ਕਹਿੰਦੇ ਆ ਵੀ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਬਣਾਉਣਾ, ਤੇ ਬਹੁਤ ਸਾਡੇ ਜਿਹੜੇ ਲੋਕ ਨੇ ਉਹ ਇਸ ਤਰ੍ਹਾਂ ਦੀ ਫੜ ਜੀ ਮਾਰ ਕੇ ਸਾਡੇ ਵਰਗਿਆਂ ਨੂੰ ਚੁੱਪ ਵੀ ਕਰਾਉਂਦੇ ਆ ਵੀ ਛੱਡੋ ਜੀ ਗੁਰੂ ਸਾਹਿਬ ਨੂੰ, ਇਹ ਗੁਰੂ ਸਾਹਿਬ ਦੀ ਸਾਜੀ ਨਵਾਜੀ ਕੌਮ ਆ, ਕੁਛ ਨਹੀਂ ਹੁੰਦਾ। ਇਹ ਗੱਲਾਂ ਠੀਕ ਨਹੀਂ ਹੋਣਗੀਆਂ। ਸੱਚੇ ਪਾਤਸ਼ਾਹ ਉਹਨਾਂ ਸਿੰਘਾਂ ਨੂੰ ਚੜ੍ਹਦੀ ਕਲਾ ਬਖਸ਼ਣ ਜਿਨ੍ਹਾਂ ਦੀ ਏਡੀ ਵੱਡੀ ਹੈਗੀ ਆ ਗੱਲ। ਪਰ ਸਾਨੂੰ ਇਹ ਲੱਗਦਾ ਕਿ ਕੌਮਾਂ ਇਤਿਹਾਸ ਦੇ ਵਿੱਚ ਬੜੀਆਂ ਹੋਈਆਂ ਨੇ ਜਿਨ੍ਹਾਂ ਦਾ ਤਾਪ ਤੇਜ ਘਟਿਆ, ਜਿਨ੍ਹਾਂ ਦਾ ਬਾਅਦ ਚ ਬੋਲੀ, ਧਰਮ ਅਤੇ ਸੱਭਿਆਚਾਰ ਵੀ ਜਿਹੜੇ ਆ ਉਹ ਖਤਮ ਹੋਏ। ਕਿਤੇ ਸਾਡੇ ਨਾਲ ਇੰਜ ਨਾ ਹੋ ਜਾਵੇ। ਸੋ ਇੱਕ ਸਾਨੂੰ ਹਰ ਵਕਤ ਇਸ ਗੱਲ ਦੇ ਖਿਆਲ 'ਚ ਰਹਿਣ ਦੀ ਲੋੜ ਆ ਕਿ ਗੁਰਮਤ ਤੇ ਮਨਮਤ ਦੀ ਟੱਕਰ ਆ। RSS BJP ਉਹ ਸੋਚ ਆ ਜਿਹੜੀ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਦਿਨ ਤੋਂ ਖਾਰ ਖਾਂਦੀ ਆ ਜਦੋਂ ਜਨੇਊ ਪਾਉਣ ਤੋਂ ਇਨਕਾਰ ਕੀਤਾ ਸੀ। 5 ਸਦੀਆਂ ਦਾ ਵੈਰ ਕੱਲਾ ਕਾਂਗਰਸ ਰਾਹੀਂ ਨਹੀਂ, ਉਹ BJP ਰਾਹੀਂ ਵੀ ਨਿਕਲ ਰਿਹਾ। ਸੋ ਸਾਡੇ ਸਾਰਿਆਂ ਦੇ ਸਨਮੁਖ ਇਹ ਸਵਾਲ ਆ ਕਿ ਜੇਕਰ ਬਾਦਲ ਪਰਿਵਾਰ ਪਾਸੇ ਹੋ ਗਿਆ, ਜੇਕਰ ਸ਼੍ਰੋਮਣੀ ਕਮੇਟੀ ਜਿਹੜੀ ਆ ਬਾਦਲ ਕਿਆਂ ਦੇ ਉਹ ਚੋਂ ਕਬਜ਼ੇ ਤੋਂ, ਪ੍ਰਭਾਵ ਤੋਂ ਮੁਕਤ ਹੋ ਗਈ, ਤਾਂ ਕਿਤੇ RSS ਦੇ BJP ਦੇ ਪ੍ਰਭਾਵ ਹੇਠ ਨਾ ਚਲੀ ਜਾਵੇ। ਸੋ ਇਸ ਤਰੀਕੇ ਦੇ ਜਿਹੜੇ ਆ ਚਰਚੇ ਉਹ ਪਹਿਲਾਂ ਤਾਂ ਨਹੀਂ ਸੀ ਕੋਈ ਕਰਦਾ, ਪਰ ਹੁਣ 2 ਦਿਨ ਤੋਂ ਅਖਬਾਰਾਂ ਦੇ ਵਿੱਚ ਵੀ ਖਬਰਾਂ, ਅੱਜ ਵੀ ਅਜੀਤ ਵਿੱਚ, ਪੰਜਾਬੀ ਟ੍ਰਿਬਿਊਨ 'ਚ ਖਬਰਾਂ ਲੱਗੀਆਂ ਨੇ ਵੀ ਇਹ ਤਾਂ ਜੀ BJP ਦੀ ਚਾਲ ਆ ਬੀਬੀ ਜਗੀਰ ਕੌਰ ਨੂੰ ਜਿਹੜਾ ਉਭਾਰਿਆ ਜਾ ਰਿਹਾ। ਤੇ ਆਪਾਂ ਤਾਂ ਗੱਲਾਂ ਪਹਿਲਾਂ ਹੀ ਦੱਸਦੀਆਂ ਸੀਗੀਆਂ ਵੀ ਲਾਲਪੁਰੇ ਦੇ ਰਾਹੀਂ ਕਿਵੇਂ ਪੱਤੇ ਖੇਡੇ ਜਾ ਰਹੇ ਨੇ। ਸੋ ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਇਹਦੇ ਉੱਤੇ ਸਾਨੂੰ ਸਾਰਿਆਂ ਨੂੰ ਧਿਆਨ ਦੇਣ ਦੀ ਲੋੜ ਆ। ਤੇ ਹਰ ਸਾਲ ਨਵੰਬਰ ਦੇ ਮਹੀਨੇ 'ਚ, ਇਹਨਾਂ ਦਿਨਾਂ 'ਚ, ਅਕਤੂਬਰ ਨਵੰਬਰ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਜਾਂਦਾ ਕਾਮਰੇਡਾਂ ਵੱਲੋਂ, ਜਿਹਦੇ ਵਿੱਚ ਉਹ ਕਹਿੰਦੇ ਤਾਂ ਇਹ ਹੈਗਾ ਕਿ ਗਦਰੀ ਬਾਬਿਆਂ ਦਾ ਮੇਲਾ ਲਾਉਂਦੇ ਆ ਤੇ ਅਸੀਂ ਜੀ ਬੜਾ ਚੰਗਾ ਕਰਦੇ ਆ। ਤੇ ਇਹ ਜਿਹੜਾ ਮੇਲਾ ਅਸਲ ਵਿੱਚ ਉਹਨਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਇਹ ਉਹਨਾਂ ਨੇ 1992 ਦੇ ਲਾਗੇ ਸ਼ੁਰੂ ਕੀਤਾ ਸੀਗਾ। 1992 ਤੋਂ ਭਾਵ ਵੀ ਜਦੋਂ ਖਾਲਿਸਤਾਨੀ ਸੰਘਰਸ਼ ਦੇ ਬਿਲਕੁਲ ਪੈਰਲਲ ਪ੍ਰੋਗਰਾਮ ਸ਼ੁਰੂ ਕੀਤੇ ਆ। ਉਦੋਂ ਪਹਿਲਾਂ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ, ਜਿਹਦੇ ਚ ਗਾਉਣ ਵਾਲਿਆਂ ਨੂੰ ਸੱਦ ਕੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਅਸੱਭਿਅਕ ਅਤੇ ਕਰਾਹੇ ਪਾਉਣ ਲਈ, ਅਯਾਸ਼ ਤੇ ਬਦਮਾਸ਼ ਬਣਾਉਣ ਲਈ ਪ੍ਰੋਜੈਕਟ ਸੀਗਾ। ਉਵੇਂ ਦਾ 1992 ਤੋਂ ਇਹ ਗਦਰੀ ਬਾਬਿਆਂ ਦਾ ਮੇਲਾ, ਜਿਹੜਾ ਕਾਮਰੇਡੀ ਸੋਚ ਨੂੰ ਮੂਹਰੇ ਲਿਆਉਣ ਲਈ, ਇਹ ਖਾਸ ਤੌਰ ਦੇ ਉੱਤੇ ਜਿਹੜਾ ਧਰਮ ਖਾਸ ਤੌਰ ਤੇ ਸਿੱਖ ਧਰਮ ਪੰਜਾਬ 'ਚ, ਉਹਨੂੰ ਟਾਰਗੇਟ ਕਰਨ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਅੱਜ ਬਰਨਾਲੇ ਤੋਂ ਇੱਕ ਖਬਰ ਆਈ ਆ ਜਿਹਦੇ ਵਿੱਚ ਉਹਨਾਂ ਨੇ ਕਿਹਾ ਕਿ ਫਾਸੀਵਾਦੀ ਤਾਕਤਾਂ ਖਿਲਾਫ ਇਕਜੁੱਟ ਹੋ ਕੇ ਸੰਘਰਸ਼ ਕਰਨ ਦਾ ਸੱਦਾ। ਇਹ ਕਹਿੰਦੇ ਜੀ ਅਸੀਂ ਤਰਕਸ਼ੀਲ ਭਵਨ ਦੇ ਵਿੱਚ ਮੀਟਿੰਗ ਕੀਤੀ ਆ, ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਫਾਸੀਵਾਦੀ ਤਾਕਤਾਂ ਮਾਨਵਤਾਵਾਦੀ ਸਮਾਜ ਦੇ ਰਾਹ 'ਚ ਰੋੜਾ ਨੇ। ਇਹ ਤਾਕਤਾਂ ਧਰਮ ਅਤੇ ਅੰਧ ਵਿਸ਼ਵਾਸ ਦੇ ਸਹਾਰੇ ਲੋਕਾਂ ਨੂੰ ਗੁੰਮਰਾਹ ਕਰਨ ਤੇ ਤੁਲੀਆਂ ਹੋਈਆਂ ਨੇ। ਅਸਲ ਵਿੱਚ ਉਹ ਇਹ ਕਹਿਣਾ ਚਾਹੁੰਦੇ ਆ ਕਿ ਪੰਜਾਬ ਵਿੱਚ ਜਿਹੜਾ ਸਿੱਖ ਧਰਮ ਆ, ਜਿੰਨਾ ਟਾਈਮ ਇਹ ਖਤਮ ਨਹੀਂ ਹੁੰਦਾ, ਇਹ ਅੰਧ ਵਿਸ਼ਵਾਸ ਆ। ਸਿੱਖ ਧਰਮ ਉਹਨਾਂ ਦੀ ਨਜ਼ਰ 'ਚ ਫਾਸੀਵਾਦ ਆ ਇਹ। ਸੋ ਜਿਹੜਾ ਕਾਮਰੇਡ ਲਾਣਾ, ਇਹ ਆਪਦੇ ਆਪ ਨੂੰ ਤਰਕਸ਼ੀਲ, ਲਿਬਰਲ ਜਾਂ ਕਈ ਨਾਵਾਂ ਹੇਠ ਚੱਲਦੇ ਆ। ਉਹ ਇਹ 1 ਮਈ ਨੂੰ ਇੱਥੇ ਪੰਜਾਬੀ ਭਵਨ 'ਚ ਵੀ ਦਿਨ ਮਨਾਉਂਦੇ ਆ, ਤੇ ਇੱਥੇ ਜਿਹੜਾ ਜਲੰਧਰ ਦੇ ਵਿੱਚ ਦੇਸ਼ ਭਗਤ ਹਾਲ ਵਿੱਚ ਮਨਾਉਂਦੇ ਆ ਗਦਰੀ ਬਾਬਿਆਂ ਦਾ ਮੇਲਾ। ਤੇ ਇਹਨਾਂ ਦਾ ਨਿਸ਼ਾਨਾ ਇਹੀ ਸੀਗਾ ਵੀ ਆਪਾਂ
ਗਦਰ ਲਹਿਰ ਨੂੰ ਕਾਮਰੇਡਾਂ ਦੀ ਲਹਿਰ ਬਣਾਉਣਾ, ਭਾਵੇਂ ਕਿ ਭਾਈ ਸਾਹਿਬ ਭਾਈ ਰਣਧੀਰ ਸਿੰਘ ਨਾਰੰਗਵਾਲ ਤੇ ਭਾਈ ਸਾਹਿਬ ਭਾਈ ਕਰਤਾਰ ਸਿੰਘ ਸਰਾਭਾ ਸਮੇਤ ਇਸ ਲਹਿਰ ਦਾ 80-90% ਹਿੱਸਾ ਸਿੱਖ ਕੌਮ ਨਾਲ, ਸਿੱਖ ਫਲਸਫੇ ਨਾਲ, ਸਿੱਖ ਧਰਮ ਨਾਲ ਸੰਬੰਧਿਤ ਹੈਗਾ। ਪਰ ਇਹਨਾਂ ਨੇ ਕੋਈ ਕਸਰ ਨਹੀਂ ਛੱਡੀ। ਸ਼ੁਕਰ ਆ ਭਾਈ ਸਾਹਿਬ ਭਾਈ ਅਜਮੇਰ ਸਿੰਘ ਜੀ ਤੇ ਸਰਦਾਰ ਰਾਜਵਿੰਦਰ ਸਿੰਘ ਰਾਹੀ ਨੇ ਇਹਨਾਂ ਦਾ ਸਾਰਾ ਜਿਹੜਾ ਸੀਗਾ ਨਗੰਦਾ ਪੂਰੀ ਤਰ੍ਹਾਂ ਕੱਸ ਦਿੱਤਾ ਹੋਇਆ। ਮੈਂ ਬੇਨਤੀ ਇਹ ਕਰਦਾ ਵੀ ਸਾਡੇ ਸਿੱਖ ਨੌਜਵਾਨ ਜਿਹੜੇ ਆ ਉਹ ਇਹਨਾਂ ਦੇ ਜਾਲ 'ਚ ਬੜਾ ਫਸ ਰਹੇ ਨੇ, ਕਾਮਰੇਡੀ ਸੋਚ ਵਾਲਿਆਂ ਦੇ। ਪਰ ਬਹੁਤਾ ਵਧੀਆ ਇਹ ਗੱਲ ਲੱਗਦੀ ਆ ਕਿ 2-4 ਸਾਲਾਂ ਬਾਅਦ ਉਹਨਾਂ ਨੂੰ ਸੋਝੀ ਆ ਜਾਂਦੀ ਆ ਕਿ ਅਸਲ ਵਿੱਚ ਇਹ ਬਣਦੇ ਤਾਂ ਆਪਦੇ ਆਪ ਨੂੰ ਬੜੇ ਅਗਾਂਹ ਵਧੂ ਨੇ, ਵੀ ਅਸੀਂ ਤਾਂ ਜੀ ਚੰਗੀ ਸੱਚੀ ਤੇ ਸੁੱਚੀ ਨਰੋਈ ਸੋਚ ਰੱਖਦੇ ਆ, ਅਸੀਂ ਤਾਂ ਜੀ ਭਾਈਚਾਰਕ ਸਾਂਝ ਰੱਖਦੇ ਆ, ਅਸੀਂ ਬੜੇ ਚੰਗੇ ਲੋਕ ਏਦਾਂ ਦਾ। ਪਰ ਹਕੀਕਤ ਇਹ ਹੈਗੀ ਆ ਕਿ ਇਹ ਸਾਰੇ ਦਾ ਸਾਰਾ ਡਰਾਮਾ ਜਿਹੜਾ ਉਹ ਸਿੱਖ ਫਲਸਫੇ ਨਾਲੋਂ, ਸਿੱਖੀ ਨਾਲੋਂ ਸਿੱਖਾਂ ਨੂੰ ਤੋੜਨ ਦਾ ਹੀ ਪ੍ਰੋਜੈਕਟ ਵਾ। ਤੋ ਗਦਰੀ ਬਾਬਿਆਂ ਦੇ ਨਾਂ ਹੇਠ ਇਹ ਜਿਹੜਾ ਮੇਲਾ ਜਾਂ ਪੰਜਾਬੀ ਭਵਨ ਦੀਆਂ ਜਿਹੜੀਆਂ ਸਰਗਰਮੀਆਂ ਜਾਂ ਤਰਕਸ਼ੀਲ ਲਹਿਰ ਆ, ਇਹ ਸਾਰਾ ਕੁਛ ਜਿਹੜਾ ਹੈ ਉਹ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਹੀ ਹੈ। ਸੋ ਜਿਹੜੇ ਇਸ ਜਾਲ ਦੇ ਵਿੱਚ ਫਸ ਰਹੇ ਨੇ ਉਹਨਾਂ ਬਾਰੇ ਇਹ ਗੱਲ ਦੱਸਣ ਲੱਗਿਆ ਮੈਨੂੰ ਕਦੇ ਕਦੇ ਹਾਸਾ ਆਉਂਦਾ ਵੀ ਕਾਮਰੇਡ ਸਮਝਦੇ ਆ ਵੀ ਅਸੀਂ ਬੰਦੇ ਪੱਟ ਲਏ, ਹੁਣ ਤਾਂ ਬਸ ਇਹਨਾਂ ਨੇ ਲਾਲ ਝੰਡੇ ਚੱਕ ਲੈਣੇ ਆ ਤੇ ਇਨਕਲਾਬ ਜਿੰਦਾਬਾਦ ਹੋਇਆ ਲਓ। ਪਰ ਸੱਚਾਈ ਇਹ ਆ ਕਿ ਬੜੀ ਜਲਦੀ ਸਿੱਖਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਤਾਂ ਕਾਮਰੇਡ ਨੇ ਤੇ ਮੁੜ ਕੇ ਇਹਨਾਂ ਦੇ ਕੋਲ ਦੀ ਨਹੀਂ ਲੰਘਦੇ। ਤੋ ਇਹਨਾਂ ਨੂੰ ਜਿਹੜੀਆਂ ਲਿਟਰੇਚਰ ਜਾਂ ਨਾਟਕ ਜਾਂ ਕਵਿਤਾਵਾਂ ਜਾਂ ਗਾਣੇ ਉੱਥੇ ਗਾਉਂਦੇ ਆ ਗਦਰੀ ਬਾਬਿਆਂ ਦੇ ਮੇਲੇ 'ਚ, ਜਾਂ ਪ੍ਰੋਫੈਸਰ ਮੋਹਨ ਸਿੰਘ ਦਾ ਜਿਹੜਾ ਇਹਨਾਂ ਨੇ ਮਈ ਦਿਵਸ ਮਨਾਉਂਦੇ ਆ, ਉੱਥੇ ਇਹ ਆਪਦੇ ਵੱਲੋਂ ਪੂਰਾ ਜ਼ੋਰ ਲਾ ਲੈਂਦੇ ਆ ਵੀ ਸਿੱਖੀ ਦੀਆਂ ਜੜ੍ਹਾਂ ਪੱਟ ਦਿਆਂਗੇ। ਪਰ ਇਹੋ ਜਿਹੀ ਗੱਲ ਕੋਈ ਇਹਨਾਂ ਤੋਂ ਬਣਦੀ ਹੈ ਨਹੀਂ। ਪਰ ਇਹਨਾਂ ਦਿਨਾਂ ਵਿੱਚ ਜਿਹੜਾ ਮੇਲਾ ਲੱਗਿਆ ਹੋਇਆ ਉੱਥੇ ਜਿਹੜੇ ਨੌਜਵਾਨਾਂ ਨੇ ਜਾਣਾ, ਉਹਨਾਂ ਨੇ ਉੱਥੇ ਇਹਨਾਂ ਤੋਂ ਕਿਤਾਬਾਂ ਵੀ ਖਰੀਦਣੀਆਂ, ਨਾਟਕ ਛੇਟਕ ਵੀ ਦੇਖਣੇ ਆ। ਉਹਨਾਂ ਨੂੰ ਬੇਨਤੀ ਜ਼ਰੂਰ ਕਰਦੇ ਆ ਵੀ ਆ ਕੇ ਲਿਖਿਆ ਜ਼ਰੂਰ ਕਰੋ, ਸੰਗਤਾਂ ਨੂੰ ਦੱਸਿਆ ਜ਼ਰੂਰ ਕਰੋ ਕਿ ਅਸਲ ਵਿੱਚ ਇਹ ਲੋਕ ਕਿਵੇਂ ਸਿੱਖੀ ਦੇ ਖਿਲਾਫ ਕੀ ਕੁਛ ਕਰ ਰਹੇ ਨੇ। ਇੱਕ ਵਾਰੀ ਉੱਥੇ ਇੱਕ ਨਾਟਕ ਜਿਹਨਾਂ ਨੇ ਕੀਤਾ ਸੀਗਾ ਜਿਹਦੇ ਵਿੱਚ ਸਿੱਖ ਫਲਸਫੇ ਨੂੰ ਟਾਰਗੇਟ ਕਰਨ ਦਾ ਇਹ ਪੰਗਾ ਲੈ ਬੈਠੇ ਤੇ ਉੱਥੇ ਹੀ ਸਟੇਜ ਤੇ ਰੌਲਾ ਪੈ ਗਿਆ ਸੀਗਾ। 2012-13 ਦੀ ਗੱਲ ਹੋਣੀ। ਸੋ ਸਾਨੂੰ ਇਹਨਾਂ ਦੇ ਬਾਰੇ ਪਤਾ ਜ਼ਰੂਰ ਹੋਣਾ ਚਾਹੀਦਾ, ਚਾਹੇ ਉਹ ਹਮਲਾ ਹਿੰਦੂਤਵਾ ਵੱਲੋਂ ਹੋਵੇ, ਚਾਹੇ ਕਾਮਰੇਡ ਲਿਬਰਲ ਤਰਕਸ਼ੀਲ ਜਿਸ ਪਾਸੋਂ ਮਰਜ਼ੀ ਹੋਵੇ, ਚਾਹੇ ਉਹ ਬੀਬੀ ਜਗੀਰ ਕੌਰ ਨੂੰ RSS ਦਾ ਪ੍ਰਧਾਨ ਬਣਾਉਣ ਦਾ ਹੋਵੇ, ਚਾਹੇ ਖਾਲਿਸਤਾਨੀ ਏਜੰਡੇ ਨੂੰ ਟਾਰਗੇਟ ਕਰਨ ਦਾ ਹੋਵੇ, ਚਾਹੇ ਸੋਸ਼ਲ ਮੀਡੀਆ ਰਾਹੀਂ ਐਂਟੀ ਸਿੱਖ ਮਾਹੌਲ ਸਿਰਜਣ ਦਾ ਹੋਵੇ, ਸਾਨੂੰ ਹਮੇਸ਼ਾ ਜਾਗਦੇ ਰਹਿਣਾ ਚਾਹੀਦਾ। ਸਾਨੂੰ ਉਹਨਾਂ ਰੁਝਾਨਾਂ ਦਾ, ਉਹਨਾਂ ਵਿਅਕਤੀਆਂ ਦਾ, ਉਹਨਾਂ ਧਿਰਾਂ ਦਾ ਸਵਾਗਤ ਕਰਨਾ ਚਾਹੀਦਾ ਜਿਹੜੇ ਪੰਥ ਦੀ ਚੜ੍ਹਦੀ ਕਲਾ ਲੋਚਦੇ ਆ, ਜਿਹੜੇ ਨਾਬਾਚਕ ਜਾਂ ਪੁੱਠੇ ਜਾਂ ਕਰਾਹੇ ਪਾ ਕੇ ਸਿੱਖੀ ਨੂੰ ਸਿੱਖਾਂ ਨੂੰ ਸਿੱਖੀ ਨਾਲੋਂ ਤੋੜਨਾ ਚਾਹੁੰਦੇ ਆ। ਉਹਨਾਂ ਬਾਰੇ ਵੀ ਅਸੀਂ ਗਾਲ ਮੰਦੇ ਵਾਲੀ ਜਾਂ ਨਾਬਾਚਕ ਗੱਲ ਨਹੀਂ, ਅਸੀਂ ਉਹਨਾਂ ਬਾਰੇ ਵੀ ਚੰਗੀ ਸਾਰਥਕ ਲਹਿਜੇ ਵਿੱਚ ਗੱਲ ਕਰੀਏ। ਸਭ ਤੋਂ ਜਿਹੜੀ ਵੱਡੀ ਲੋੜ ਆ ਉਹ ਇਹੀ ਆ ਵੀ ਸੱਚੇ ਪਾਤਸ਼ਾਹ ਕਿਰਪਾ ਕਰਨ ਕਿਸੇ ਤਰੀਕੇ ਨਾਲ ਸੋਸ਼ਲ ਮੀਡੀਆ ਦੇ ਰਾਹੀਂ ਇੱਕ ਨੈਰੇਟਿਵ ਸਿਰਜਣ ਦੇ ਲਈ ਕਿਤੇ ਅਸੀਂ ਕੋਈ ਵੱਡੀ ਖੇਡ ਕਰ ਸਕੀਏ ਤੇ ਜਿਹੜਾ ਸਾਡਾ ਇਤਿਹਾਸ ਤੇ ਫਲਸਫਾ ਉਹ ਦੁਨੀਆ 'ਚ ਪ੍ਰਚਾਰ ਸਕੀਏ। ਫਿਰ ਬਾਤਾਂ ਕੁਛ ਹੋਰ ਨੇ। ਸੋ ਅੱਜ ਲਈ ਇੰਨਾ ਹੀ ਕਾਫੀ। ਮੈਂ ਪਰਿਵਾਰ ਸਮੇਤ ਅੰਮ੍ਰਿਤਸਰ ਤੋਂ ਹਜੂਰ ਸਾਹਿਬ ਜਾਣਾ, 10 ਕੁ ਦਿਨ ਦੇ ਲਈ ਸੰਗਤਾਂ ਤੋਂ ਜਿਹੜੀ ਆ ਮੁਆਫੀ ਮੰਗਾਂਗਾ, ਫਿਰ ਆ ਕੇ ਸੰਗਤਾਂ ਦੀ ਸੇਵਾ 'ਚ ਹਾਜ਼ਰ ਹੋਵਾਂਗੇ। ਸੋ ਕੱਲ ਦਾ ਪ੍ਰੋਗਰਾਮ ਜ਼ਰੂਰ ਸੰਗਤਾਂ ਨਾਲ ਹੋਊਗਾ, ਇਸ ਤੋਂ ਬਾਅਦ 'ਚ ਫਿਰ ਛੁੱਟੀਆਂ ਨੇ। ਸੋ ਅੱਜ ਲਈ ਇੱਥੇ ਹੀ ਸਮਾਪਤੀ ਕਰਦਾ, ਫਤਿਹ ਅਰਜ ਕਰਦਾ ਜੀ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।